ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਧਾਰੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰੰਗੇ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾਨੇਲਾ ਦੀ ਨਿੰਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 270 0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੇ ਐਂਟੀਲਿਊ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 7 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ। ਪ੍ਰਗਟ ਸਿੰਘ ਨੇ ਰੂਸ ਦੇ ਵਿੱਚ ਜਿਹੜੇ ਪੰਜਾਬੀ ਨੌਜਵਾਨ ਫਸੇ ਆ ਜੀ, ਉਹਨਾਂ ਦਾ ਮੁੱਦਾ ਚੁੱਕਿਆ। ਦੇਖੋ, ਮੁੱਦੇ ਦੋ ਹੀ ਗੁੰਜੇ ਨੇ ਅੱਜ ਜੀ ਜਿਹੜੀ ਸਦਨ ਦੀ ਸਾਰੇ ਦਿਨ ਦੀ ਕਾਰਵਾਈ ਸੀਗੀ ਨਾ, ਉਹਦੇ ਵਿੱਚ ਇੱਕ ਭੁੱਕੀ ਦਾ ਤੇ ਦੂਸਰਾ ਇਸ ਮੁੱਦੇ ਤੇ ਜੀ ਜਿਹੜਾ ਰਸ਼ੀਆ ਦੇ ਨਾਲ ਜੁੜਿਆ, ਰਸ਼ੀਆ ਯੂਕਰੇਨ ਦੇ ਜੰਗ ਨਾਲ ਜੁੜਿਆ। ਮੁੱਦੇ ਦੋ ਹੀ, ਯਾਨੀ ਦੋਵੇਂ ਜਵਾਨੀ ਦੇ ਨਾਲ ਹੈ। ਇੱਕ ਕਹਿੰਦੇ ਆ ਕਿ ਚਿੱਟੇ ਦੀ ਮਾਰੀ ਆ ਤੇ ਦੂਜੀ ਉਹ ਬਈ ਜਵਾਨੀ ਜਿਹੜੀ ਇਸ ਵੇਲੇ ਬਾਹਰ ਜਾਣ ਦੀ ਦੌੜ ਦੀ ਮਾਰੀ ਆ। ਕਿਉਂਕਿ ਬੀਤੇ ਰੋਜ਼ ਹੋਇਆ ਕੀ ਸੀਗਾ ਕਿ ਇੱਕ ਵੀਡੀਓ ਵਾਇਰਲ ਹੁੰਦਾ ਹੈ ਤੇ ਵੀਡੀਓ ਦੇ ਵਿੱਚ ਖਲੋਤਾ ਜਿਹੜਾ ਗਗਨਦੀਪ ਨਾਂ ਦਾ ਸ਼ਖਸ ਹੈ, ਉਹ ਦਾਅਵਾ ਕਰਦਾ ਕਿ ਮੈਂ ਹੁਸ਼ਿਆਰਪੁਰ ਦਾ ਤੇ ਨਾਲ ਮੇਰੇ ਲਾਗੇ ਖਲੋਤੇ ਆ 6-7 ਹੋਰ ਪੰਜਾਬੀ। ਅਸੀਂ ਇੱਥੇ ਘੁੰਮਣ ਆਏ ਸਾਂ। ਇਹ ਬਿਲਕੁਲ ਝੂਠ ਹੁੰਦਾ, ਤੁਹਾਨੂੰ ਪਤਾ ਹੀ ਆ। ਆਖੇ ਜੀ ਅਸੀਂ ਨਵਾਂ ਸਾਲ ਮਨਾਉਣ ਆਏ ਸਾਂ, ਇੱਥੇ ਕਾਬੂ ਆ ਗਿਆ, ਹੁਣ ਸਾਨੂੰ ਯੂਕਰੇਨ ਦੇ ਬਾਰਡਰ ਤੇ ਖੜਿਆ ਗਿਆ ਤੇ ਬੜੀ ਜਲਦੀ ਇਹਨਾਂ ਨੇ ਸਾਨੂੰ ਫਰੰਟ ਲਾਈਨ ਨੂੰ ਤੋੜ ਦੇਣਾ ਹੈ। ਦੂਜੇ ਪਾਸੇ ਫਿਰ ਜਦੋਂ ਇਹ ਵੀਡੀਓ ਵਾਇਰਲ ਹੋਇਆ, ਉਸ ਤੋਂ ਬਾਅਦ ਗੁਰਦਾਸਪੁਰ ਵੰਨੀਓ ਦੋ ਪਿੰਡਾਂ ਦੇ ਹੋਰ ਟੱਬਰ ਬਾਹਰ ਆ ਗਏ, ਸਾਹਮਣੇ ਆ ਗਏ ਕਿ ਸਾਡੇ ਮੁੰਡੇ ਤੇ ਆਪ ਉੱਥੇ ਫਸੇ ਨੇ। ਇਸ ਤੋਂ ਬਾਅਦ ਇੱਕ ਮੁੰਡਾ ਹੋਰ, ਉਹਦਾ ਪਰਿਵਾਰ ਸਾਹਮਣੇ ਆਇਆ, ਯਾਨੀ ਕੁੱਲ ਮਿਲਾ ਕੇ ਦਰਜਨ ਦੇ ਕਰੀਬ ਇਹ ਮੁੰਡੇ ਬਣ ਗਏ। ਉਸ ਤੋਂ ਬਾਅਦ ਫਿਰ ਇਹ ਮੁੱਦਾ ਜਿਹੜਾ ਸੀਗਾ ਉਹ ਉੱਠਿਆ ਤੇ ਚਲੋ ਸਾਰਿਆਂ ਨੇ ਇਸ ਮਾਮਲੇ ਦੇ ਵਿੱਚ ਆਵਾਜ਼ ਚੁੱਕੀ, ਆਵਾਜ਼ ਬੁਲੰਦ ਕੀਤੀ। ਸਾਡੇ ਵਰਗੇ ਵੀ ਬੋਲੇ ਵੀ ਅੱਜ ਹੁਣ ਕਾਰਵਾਈ ਚੱਲਦੀ ਪਈ ਹੈ ਸਦਨ ਦੀ, ਜੇ ਤੁਸੀਂ ਹੁਣ ਨਾ ਬੋਲੋਗੇ ਤੇ ਫਿਰ ਅਸਰ ਕਦੋਂ ਹੋਏਗਾ। ਇਹਨਾਂ ਨੇ ਮੁੱਦਾ ਚੁੱਕਿਆ ਤੇ ਉਹਦੇ ਤੇ ਜੋ ਧਾਲੀਵਾਲ ਸਾਹਿਬ ਨੇ ਕਿਹਾ, ਉਹਨਾਂ ਨੇ ਕਿਹਾ ਕਿ ਵੇਖੋ ਅਸੀਂ ਰਾਬਤੇ ਦੇ ਵਿੱਚ ਹਾਂ, ਸਾਡਾ ਸੰਪਰਕ ਹੈ ਜਿਹੜਾ ਉੱਥੇ ਅੰਬੈਸੀ ਦਾ ਸਟਾਫ ਆ, ਮਤਲਬ ਰਸ਼ੀਆ ਦੇ ਵਿੱਚ, ਰਸ਼ੀਆ ਸਥਿਤ ਸਫਾਰਤਖਾਨੇ ਨਾਲ ਅਸੀਂ ਤਾਵਨ ਕਰ ਰਹੇ ਹਾਂ। ਤੇ ਦੂਸਰੇ ਪਾਸੇ ਅਸੀਂ ਇੱਥੇ ਵੀ ਜੋ ਵਿਦੇਸ਼ ਮੰਤਰਾਲਾ ਉਹਦੇ ਰਾਬਤੇ 'ਚ ਆ, ਸੰਪਰਕ 'ਚ ਆ। ਹੁਣ ਦੂਜੇ ਪਾਸੇ ਧਾਲੀਵਾਲ ਸਾਹਿਬ ਨੇ ਕਿਹਾ ਕਿ ਇਹ ਅਮਰੀਕਾ ਜਾਣ ਵਾਲੇ ਸੀ, ਮਤਲਬ ਕਿ ਇੱਧਰੋਂ ਰਸਤਾ ਜਿਹੜਾ ਇਹਨਾਂ ਨੇ ਨਾ ਖੋਜਣਾ ਸੀਗਾ। ਦੇਖੋ ਆ ਮੈਂ ਗੱਲ ਤਾਂ ਹੀ ਕਿਹਾ ਕਿ ਉਹ ਝੂਠ ਬੋਲ ਰਹੇ ਨੇ। ਕੋਈ ਕਹਿ ਰਿਹਾ ਮੈਂ ਨਵਾਂ ਸਾਲ, ਤੁਸੀਂ ਮੇਰੀ ਗੱਲ ਸੁਣੋ ਕਿ ਤੁਹਾਡਾ ਦਿਮਾਗ ਖਰਾਬ ਹੈ ਕਿ ਤੁਸੀਂ ਨਵਾਂ ਸਾਲ ਮਨਾਉਣ ਸੀਰੀਆ 'ਚ ਜਾਓਗੇ? ਹਾਂਜੀ ਹਾਂਜੀ, ਬਿਲਕੁਲ। ਜਾਂ ਯੂਕਰੇਨ 'ਚ ਜਾਓਗੇ? ਮਤਲਬ ਕਿ ਗਲਤੀ ਨਹੀਂ ਮੰਨਣੀ, ਇਹੀ ਤੇ ਸਾਡਾ ਕਸੂਰ ਆ। ਗਲਤੀ ਨਹੀਂ ਮੰਨਣੀ, ਤੁਸੀਂ ਆਪਣੀ ਗੱਲ ਨੂੰ ਸਹੀ ਦੱਸੋ। ਪਰ ਹਾਂ ਚਲੋ, ਉੱਥੇ ਹੋ ਸਕਦਾ ਕਿ ਉਸ ਵੇਲੇ ਇਸ ਚੀਜ਼ ਦੇ ਹੀ ਉਹ ਸਮਝਦੇ ਹੋਣ ਕਿ ਬਈ ਠੀਕ ਆ, ਨਹੀਂ ਬਹੁਤੇ ਕਹਿਣੇ ਕੀ ਕਹਿਣੇ ਆ। ਗੱਲ ਇਹ ਆ ਕਿ ਇਹ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਰਸ਼ੀਆ ਦੇ ਵਿੱਚ ਹਿਊਮਨ ਟ੍ਰੈਫਿਕਿੰਗ ਵਾਲੇ ਬਹੁਤ ਆ। ਮੇਰਾ ਖੁਦ ਦਾ ਇੱਕ ਰਿਸ਼ਤੇਦਾਰ ਆਇਆ, ਜੇ ਉਹਦੀਆਂ ਗੱਲਾਂ ਸੁਣੀਏ, ਜਿਵੇਂ ਉਹਨੂੰ ਬਚਾ ਕੇ ਉੱਥੋਂ ਲਿਆਂਦਾ ਗਿਆ ਸੀਗਾ, ਲੂੰ ਕੰਢੇ ਖੜੇ ਹੁੰਦੇ ਨੇ। ਅੱਜ ਵੀ ਉਹ ਰੋ ਪੈਂਦਾ ਹੈ ਉਹਨੂੰ ਯਾਦ ਕਰਕੇ, ਜਿਹੜਾ ਦੌਰ ਉਸਨੇ ਪਿੰਡੇ ਤੇ ਹੰਡਾਇਆ। ਤਾਂ ਗੱਲ ਇਹ ਆ ਕਿ
ਇਹੋ ਜੀ ਜਦੋਂ ਹਾਲਤ ਹੋਵੇ ਕਿ ਉਹਨਾਂ ਦੇ ਆਪਣੇ ਬਹੁਤ ਸਾਰੇ ਨੌਜਵਾਨ ਨੱਸ ਗਏ ਹੋਣ ਬਾਹਰਲੇ ਮੁਲਕਾਂ ਨੂੰ, ਕਿਉਂਕਿ ਉੱਥੇ ਧੱਕੇ ਨਾਲ ਜੰਗ 'ਚ ਭੇਜਿਆ ਜਾ ਰਿਹਾ ਸੀਗਾ। ਜੀ ਤਾਂ ਜੇ ਕੋਈ ਏਜੰਟ ਉਧਰ ਨੂੰ ਲਿਜਾ ਰਿਹਾ ਹੈ ਜਾਂ ਵਰਗਲਾ ਰਿਹਾ ਹੈ, ਮੈਂ ਦੋਵੇਂ ਸ਼ਬਦ ਇਸਤੇਮਾਲ ਕਰ ਰਿਹਾ ਕਿ ਜੇ ਕੋਈ ਰਸਤਾ ਵਰਤ ਰਿਹਾ ਤਦ ਵੀ ਉਹ ਖਤਰੇ ਤੋਂ ਖਾਲੀ ਨਹੀਂ ਜੇ ਲਿਜਾ ਰਿਹਾ ਹੈ। ਕਿਉਂਕਿ ਪਿਛਲੇ ਦਿਨੀ ਟਾਈਮਸ ਆਫ ਇੰਡੀਆ 'ਚ ਮੈਂ ਪੜ੍ਹਿਆ ਸੀਗਾ ਕਿ ਕੁਝ ਨੌਜਵਾਨਾਂ ਨੂੰ ਗਲਫ ਕੰਟਰੀ 'ਚ ਜਿਹੜੇ ਕੰਮ ਕਰਦੇ ਸਨ, ਉਹਨਾਂ ਨੂੰ ਲਾਲਚ ਦਿੱਤਾ ਗਿਆ ਕਿ ਭਾਈ ਤੁਸੀਂ ਇੱਥੇ ਐਵੇਂ 25-25 30-30 ਹਜ਼ਾਰ ਤੇ ਹੱਡ ਬਣਾਉਂਦੇ ਫਿਰਦੇ ਜੇ, ਗਰਮੀ 'ਚ ਮਰਨ ਡਏ ਜੇ, ਆਓ ਤੁਹਾਨੂੰ ਠੰਡੇ ਇਲਾਕੇ 'ਚ 2-2 ਲੱਖ ਦਾ ਪੈਕੇਜ ਦਵਾਉਂਦੇ। ਜੀ ਜੀ ਹੁਣ ਸਾਡੇ ਵਰਗਾ ਕਿਤੇ ਕੰਮ ਕਰਦਾ ਹੈ, ਮੰਨ ਲਓ 5000 ਦੀ ਤਨਖਾਹ ਤੇ ਕਿਸੇ ਰੇਡੀਓ ਤੇ ਕੰਮ ਕਰਦਾ, ਦੂਜਾ ਕਹਿੰਦਾ ਕਿ ਤੈਨੂੰ 15 ਦਿਨ ਨੇ ਭੱਜ ਕੇ ਜਾਂਦੇ ਆ ਕਿ ਨਹੀਂ, ਭਾਵੇਂ ਮੁੜ ਕੇ ਅਗਲਾ ਜਵਾਬ ਦੇ ਦੇ। ਜੀ ਇੱਕ ਵਾਰੀ ਤੇ ਬੰਦਾ ਹੱਥ ਪੱਲਾ ਮਾਰਦਾ ਹੀ ਹੈ, ਸੱਚਾਈ ਹੈ ਜੀ। ਮੈਂ ਹਮੇਸ਼ਾ ਪ੍ਰੈਕਟੀਕਲ ਗੱਲਾਂ ਕਰਦਾ ਹੁੰਦਾ ਕਿ ਭਾਈ ਇਹ ਸੱਚ ਹੈ। ਜਿਹੜਾ ਬੰਦਾ ਹੈ ਨਾ ਉਹਨੂੰ ਇਹ ਲਾਲਚ ਹੁੰਦਾ 4 ਪੈਸੇ ਵੱਧ ਕਮਾ ਲਵਾਂ। ਇਹ ਕਿਹਨੂੰ ਨਹੀਂ ਹੈ, ਤਮਾ ਕਿਹਨੂੰ ਨਹੀਂ, ਇਹ ਤਮਾ ਹੁੰਦਾ। ਲਾਲਚ ਸ਼ਬਦ ਵੀ ਨਾ ਇਸਤੇਮਾਲ ਕਰੀਏ, ਇੱਕ ਤਮਾ ਹੁੰਦਾ ਹੈ ਕਿ ਯਾਰ ਕੋਈ 4 ਪੈਸੇ ਵੱਧ ਮਿਲ ਜਾਣਗੇ। ਤਾਂ ਜਿਵੇਂ ਟਰੱਕ ਵਾਲਾ ਵੀ ਲੋਡ ਜਦੋਂ ਭਰਦਾ ਹੈ ਇੱਥੇ ਇੰਡੀਆ ਦੇ ਵਿੱਚ, ਬਾਹਰਲਾ ਮੈਨੂੰ ਪਤਾ ਨਹੀਂ ਹੈ ਸਿਸਟਮ ਦਾ, ਤਾਂ ਇੱਥੇ ਵੇਖਿਆ ਜਾਂਦਾ ਹੈ ਵੀ ਹਾਂ ਗੇੜੇ ਦਾ ਯਾਰ ਕਿੱਥੋਂ 4 ਪੈਸੇ ਬਚਦੇ। ਤਾਂ ਕਿਹਦਾ ਜੀ ਕਰਦਾ ਘਰ ਛੱਡਣ ਨੂੰ, ਇੱਥੋਂ ਜਲੰਧਰ ਤੋਂ ਗੁਹਾਟੀ ਜਾਂਦੇ ਹੀ ਆ ਨਾ ਆਪਣੇ ਪੰਜਾਬੀ। ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਹੁੰਦਾ ਕਿ ਜਿੱਥੇ ਤਮਾ ਹੋਵੇ 4 ਰੁਪਈਆਂ ਦਾ, ਉਧਰੋਂ ਵੀ ਬੰਦੇ ਬਹੁਤ ਤੋੜ ਕੇ ਇਹਨਾਂ ਨੇ ਉੱਥੇ ਫਸਾਏ ਨੇ, ਜਿਹਦੇ ਵਿੱਚੋਂ ਇੱਕ ਗੁਜਰਾਤੀ ਮਰ ਗਿਆ ਜੀ। ਉਸ ਤੋਂ ਬਾਅਦ ਹੈਦਰਾਬਾਦ ਦਾ ਇੱਕ ਮੁੰਡਾ ਮਰਿਆ ਪਰਸੋਂ, ਇਸੇ ਤਰ੍ਹਾਂ ਹੀ। ਸੋ ਜਬਰੀ ਜੰਗ ਦੇ ਵਿੱਚ ਝੋਕੇ ਗਏ ਜਿਹੜੇ ਇਹ ਨੌਜਵਾਨ ਹੈ, ਇਕੱਲੇ ਪੰਜਾਬ ਦੇ ਨਹੀਂ ਹੈ। ਓਵਰਆਲ ਜੇ ਆਪਾਂ ਦੇਖੀਏ ਪੂਰੇ ਮੁਲਕ ਚੋਂ ਹੁਣ ਕਿੰਨੇ ਹੈ, ਇਹਦਾ ਡਾਟਾ ਇਕੱਠਾ ਕਰਨ ਦੀ ਜ਼ਰੂਰਤ ਹੈ ਜੀ। ਕਿਉਂਕਿ ਰਸ਼ੀਆ ਦੇ ਨਾਲ ਇਹਨਾਂ ਦੇ ਤਾਲੁਕਾਤ ਅੱਛੇ ਆ, ਕੂਟਨੀਤਿਕ ਸਬੰਧ ਅੱਛੇ ਆ, ਇਹ ਕਰ ਸਕਦੇ। ਤਾਂ ਜਿੰਨੇ ਵੀ ਫਰੰਟ ਲਾਈਨ ਤੇ ਨੇ ਜਾਂ ਕਿਤੇ ਅਸਲਾ ਬਰੂਦ ਉਸ ਡੀਪੂ ਤੇ ਨੇ ਜਾਂ ਪਿਛਾ ਬੈਕਅਪ ਤੇ ਨੇ, ਉਹ ਸਾਰੇ ਮੁੰਡਿਆਂ ਦਾ ਜਿਹੜਾ ਡਾਟਾ ਇਕੱਠਾ ਕਰਕੇ ਉਹਨਾਂ ਨੂੰ ਬੁਲਾਇਆ ਜਾਣਾ ਚਾਹੀਦਾ, ਕਿਉਂਕਿ ਉਹਨਾਂ ਦੇ ਕੋਲ ਹੁਣ ਟਰੈਵਲ ਡਾਕੂਮੈਂਟ ਨਹੀਂ ਹੈਗੇ ਇਸ ਵੇਲੇ। ਉਹਨਾਂ ਦੇ ਕੋਲ ਕਮਿਊਨੀਕੇਟ ਕਰਨ ਵਾਸਤੇ ਵੀ ਬਹੁਤ ਸੀਮਤ ਸਾਧਨ ਰਹਿ ਗਏ ਹੋਣਗੇ। ਫਿਰ ਭਾਸ਼ਾ ਦਾ ਰੌਲਾ ਹੈ, ਅਣਜਾਣ ਮੁਲਕ ਦੇ ਵਿੱਚ ਜਾ ਕੇ ਉਹ ਜਿੱਥੇ ਕੋਈ ਲੱਲਾ ਨਹੀਂ ਖਖਾ ਨਹੀਂ ਕਿਸੇ ਦਾ, ਜਾ ਕੇ ਜੰਗ 'ਚ ਐਵੇਂ ਹੀ ਕੁੱਦ ਜਾਣਾ। ਉਦੋਂ ਆਪਣੇ ਕੁਝ ਪੰਜਾਬੀ ਇੱਥੇ ਪਾਕਾਂ ਤੇ ਥਾਪੀਆਂ ਮਾਰੀ ਜਾਂਦੇ ਸੀ, ਅਸੀਂ ਯੂਕਰੇਨ 'ਚ ਚੱਲੇ ਆ, ਯੂਕਰੇਨ 'ਚ ਚੱਲੇ। ਜੰਗ ਲੜਨਾ ਬਹੁਤ ਔਖਾ ਹੈ। ਸੋ ਤਾਂ ਗੱਲ ਇਹ ਆ ਕਿ ਹੁਣ ਇਸ ਵੇਲੇ ਪੰਜਾਬ ਦੇ ਕੁਝ ਨੌਜਵਾਨਾਂ ਦੀ ਜਿਹੜੀ ਆ ਬਾਹ ਫੜੀ ਹੈ ਸਰਕਾਰ ਨੇ ਕਿ ਅਸੀਂ ਪੱਤਰ ਲਿਖ ਦਿੱਤਾ। ਇਹਨਾਂ ਨੇ ਅੱਜ ਫਿਰ ਪੱਤਰ ਲਿਖ ਦਿੱਤਾ ਕਿ ਬਾਈ ਇਹ ਜਿਹੜੇ ਮੁੰਡੇ ਆ ਸਾਡੇ ਫਸੇ ਉਹਨਾਂ ਨੂੰ ਕਢਾਇਆ ਜਾਵੇ। ਪਰ ਇਹ ਕੰਮ ਤਦ ਹੀ ਹੋਣਾ ਜਦੋਂ ਜੈ ਸ਼ੰਕਰ ਜੀ ਖਾਸ ਤੌਰ ਤੇ ਜਿਹੜੇ ਵਿਦੇਸ਼ ਮੰਤਰੀ ਆ ਉਹ ਇਹਦੇ ਵਿੱਚ ਦਖਲ ਦੇਣਗੇ, ਕਿਉਂਕਿ ਉਹ ਕਰ ਸਕਦੇ ਆ। ਉਹਨਾਂ ਤੇ ਬਹੁਤ ਆਸ ਰਹਿੰਦੀ ਹੈ, ਇੱਕ ਗਡਕਰੀ ਸਾਹਿਬ ਤੇ ਇੱਕ ਜੈ ਸ਼ੰਕਰ ਸਾਹਿਬ। ਇੰਡੀਆ ਦੇ 2 ਮਿਨਿਸਟਰ ਆ ਵੀ ਜਿਹੜੇ ਕਰ ਸਕਦੇ ਆ, ਕੱਲਾ ਬੋਲਦੇ ਨਹੀਂ, ਕਰ ਸਕਦੇ ਆ। ਤਾਂ ਇਹ ਜੈ ਸ਼ੰਕਰ ਜੀ ਨੂੰ ਆਪਣਾ ਰੋਲ ਅਦਾ ਕਰਨਾ ਚਾਹੀਦਾ ਕਿ ਭਾਈ ਤੁਸੀਂ ਉਹ ਜਿਹੜੇ ਬੰਦੇ ਫਸੇ ਹੋਏ ਆ ਉਹ ਲੱਭ ਕੇ ਲਿਆਓ, ਲੱਭ ਕੇ ਵੀ ਲਿਆਓ ਤੇ ਕੱਢ ਕੇ ਵੀ ਲਿਆਓ। ਤੇ ਦੂਜੀ ਗੱਲ ਇਹ ਆ ਕਿ ਇਸ ਤਰ੍ਹਾਂ ਚਲੋ ਠੀਕ ਹੈ ਜਾਣਾ, ਹੁਣ ਮੇਰੇ ਆਖਿਆ ਤੇ ਕਿਸੇ ਨੇ ਰੁਕਣਾ ਨਹੀਂ ਆ ਜੀ। 45 ਲੱਖ 50 ਲੱਖ ਅਮਰੀਕਾ ਦਾ ਭਰਨ ਡੈ ਨੂੰ, ਹੋਰ 2 ਸਾਲਾਂ ਨੂੰ ਰੇਟ ਕਰੋੜ ਹੋ ਜਾਣਾ। ਪਰ ਕੋਈ ਰੂਟ ਸ਼ੂਟ ਆਪਦਾ ਦੇਖ ਲਿਆ ਕਰੋ ਕਿ ਕਿਹੜੇ ਇਲਾਕੇ 'ਚ ਲਿਜਾਣਾ ਇਹਨਾਂ ਨੇ, ਤੁਹਾਨੂੰ ਮਾੜਾ ਜਿਹਾ ਸੋਚ ਸਮਝ ਲਓ। ਤਾਂ ਅੱਗੇ ਬਹੁਤ ਸਾਰੇ ਮੁੰਡਿਆਂ ਨੂੰ ਕਿਸੇ ਨੂੰ ਕਿਤੇ ਲਿਜਾ ਕੇ ਮਾਰ ਦਿੱਤਾ ਗਿਆ, ਕਿਤੇ ਲਿਜਾ ਕੇ ਬੰਦੀ ਬਣਾ ਲਿਆ ਗਿਆ, ਪੈਸੇ ਲੁੱਟਦੇ ਆ, ਉਹਨਾਂ ਤੋਂ ਬਲੈਕਮੇਲਿੰਗ ਕਰਦੇ ਆ, ਕੁੱਟਦੇ ਆ, ਘਰਦਿਆਂ ਤੋਂ ਪੈਸੇ ਪਵਾਉਂਦੇ ਨੇ। ਤੇ ਹਿਊਮਨ ਟ੍ਰੈਫਿਕਿੰਗ ਦੇ ਵਿੱਚ, ਮਨੁੱਖੀ ਤਸਕਰੀ ਦੇ ਵਿੱਚ ਬਹੁਤ ਵੱਡਾ ਨੈਟਵਰਕ ਹੈ ਜਿਹੜਾ ਖਾਸ ਤੌਰ ਤੇ ਪੰਜਾਬੀ ਜਾਂ ਹਰਿਆਣਵੀ ਮੁੰਡਿਆਂ ਨੂੰ ਫਸਾ ਲੈਂਦਾ ਬਹੁਤ ਜਲਦੀ ਜੀ। ਤੇ ਇਸੇ ਮਾਮਲੇ ਨੂੰ ਅੱਗੇ ਤੁਰ ਕੇ ਮਿੰਟੂ ਜੀ, ਰਸ਼ੀਅਨ ਫੌਜ ਦੇ ਵਿੱਚ ਪੰਜਾਬੀ ਨੌਜਵਾਨਾਂ ਨੂੰ ਭਰਤੀ ਕਰਨ ਦੇ ਮਾਮਲੇ ਦੇ ਵਿੱਚ ਧਾਲੀਵਾਲ ਸਾਹਿਬ ਨੇ ਪੱਤਰ ਲਿਖਿਆ ਜੀ। ਹਾਂਜੀ ਦੇਖੋ, ਹਾਂ ਪੱਤਰ ਲਿਖ ਦਿੱਤਾ ਇਹਨਾਂ ਨੇ, ਤਾਂ ਉਹ ਆਪਾਂ ਗੱਲ ਕਰ ਹੀ ਲਈ ਆ, ਆਲਮੋਸਟ ਆਪਣੀ ਗੱਲ ਜਿਹੜੀ ਹੋਈ ਆ। ਉਹਨਾਂ ਨੇ ਪੱਤਰ ਲਿਖ ਦਿੱਤਾ, ਪਰ ਗੱਲ ਇਹ ਹੈ ਕਿ ਜਦੋਂ ਸਦਨ ਤੋਂ ਜਵਾਬ ਦੇ ਰਹੇ ਸਨ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਬਈ ਰਾਬਤੇ ਦੇ ਵਿੱਚ ਆ, ਸੰਪਰਕ ਦੇ ਵਿੱਚ ਆ। ਪਰ ਗੱਲ ਇਹ ਹੈ ਕਿ ਪੱਤਰ ਤੁਸੀਂ ਹੁਣ ਲਿਖ ਰਹੇ ਹੋ। ਇਹ ਵੀ ਗੱਲ ਵੇਖੋ ਨਾ, ਜਦੋਂ ਮੁੱਦਾ ਉੱਠ ਪਿਆ, ਪ੍ਰਵੀਨ ਜੀ ਇਹ ਨੋਟ ਕਰਨ ਵਾਲੀ ਗੱਲ ਹੈ ਨਾ, ਉੱਥੇ ਸਦਨ 'ਚ ਤੁਸੀਂ ਜਿਸ ਨੂੰ ਕਹਿੰਦੇ ਹੋ ਕਿ ਪਵਿੱਤਰ ਸਦਨ ਹੈ, ਉੱਥੇ ਤੁਸੀਂ ਕਹਿ ਰਹੇ ਜੇ ਕਿ ਜੀ ਅਸੀਂ ਰਾਬਤੇ ਦੇ ਵਿੱਚ, ਜੇ ਰਾਬਤੇ ਦੇ ਵਿੱਚ ਆ ਤੇ ਇਹ ਮਤਲਬ ਕਿ ਇਕੱਲੀ ਟੈਲੀਫੋਨਿਕ ਗੱਲ ਹੋਈ ਹੈ ਤੁਹਾਡੀ।
ਕੱਲੀ ਵਰਬਲੀ ਗੱਲ ਹੋਈ ਆ, ਤਾਂ ਤੁਸੀਂ ਲਿਖਿਆ ਕਿਉਂ ਨਹੀਂ ਹੁਣ ਤੱਕ? ਇਹ ਸਭ ਤੋਂ ਵੱਡੀ ਗੱਲ। ਜਦੋਂ ਖਬਰਾਂ ਆਈਆਂ, ਜਦੋਂ ਲੋਕਾਂ ਨੇ ਇਸ ਮੁੱਦੇ ਨੂੰ ਚੁੱਕਿਆ, ਜਦੋਂ ਪ੍ਰਗਟ ਸਿੰਘ ਨੇ ਉੱਥੇ ਇੱਕ ਬਹੁਤ ਸ਼ਾਨਦਾਰ ਢੰਗ ਦੇ ਨਾਲ ਇਸ ਗੱਲ ਤੇ ਧਿਆਨ ਦਵਾਇਆ, ਉਸ ਤੋਂ ਕੁਝ ਘੰਟੇ ਬਾਅਦ ਤੁਸੀਂ ਪ੍ਰੈਸ 'ਚ ਕਿਉਂ ਰਿਲੀਜ਼ ਕੀਤਾ ਕਿ ਅਸੀਂ ਪੱਤਰ ਲਿਖ ਦਿੱਤਾ ਹੈ? ਤੁਹਾਨੂੰ ਤਾਂ ਫਿਰ ਉੱਥੇ ਦੱਸ ਦੇਣਾ ਚਾਹੀਦਾ ਸੀਗਾ ਕਿ ਬਿਲਕੁਲ ਸਾਡੇ ਨੋਟਿਸ ਦੇ ਵਿੱਚ ਗੱਲ ਆ ਤੇ ਅਸੀਂ ਉਹਨਾਂ ਦੇ ਸੰਪਰਕ 'ਚ, ਅਸੀਂ ਉਹਨਾਂ ਨੂੰ ਲਿਖਿਆ, ਤੇ ਲਿਖਤ ਨਾਲ ਵੀ ਕੁਝ ਨਹੀਂ ਹੋਣਾ। ਤੁਹਾਨੂੰ ਜੇ ਦਿੱਲੀ 'ਚ ਵੀ ਜਾਣਾ ਪੈਂਦਾ ਤੇ ਮੈਨੂੰ ਲੱਗਦਾ ਕਿ ਜਾਣਾ ਚਾਹੀਦਾ ਧਾਲੀਵਾਲ ਸਾਹਿਬ ਨੂੰ। NRI ਮੰਤਰਾਲਿਆਂ ਦੇ ਉਹ ਮੰਤਰੀ ਆ, ਇੱਕੋ ਇੱਕ ਮੰਤਰਾਲਾ ਰਹਿ ਗਿਆ ਹੁਣ, ਤੇ ਉਹ ਜਿਹੜਾ ਉਹ ਲਈ ਫਿਰਦੇ ਸੀਗੇ ਟਰੈਕਟਰ ਕਿ ਮੈਂ ਟੈਲੀਫੋਨ ਚੱਲਿਆ, ਅੱਜ ਇੱਥੇ ਚੱਲਿਆ, ਕਿ ਅੱਜ ਮੈਂ ਉੱਥੇ ਕਬਜ਼ਾ ਲੈਣ ਚੱਲਿਆ। ਹੁਣ ਕਬਜ਼ੇ ਵਾਲਾ ਡਿਪਾਰਟਮੈਂਟ ਤੇ ਇਹਨਾਂ ਤੋਂ ਲੈ ਲਿਆ ਗਿਆ। ਹੁਣ ਤੇ ਇਹੋ ਹੀ ਹੈ, NRI ਮਿਨਿਸਟਰੀ ਹੈਗੀ ਆ ਕਿ ਇਹਦੇ ਵਿੱਚ ਜਿੰਨਾ ਕੁ ਕਰ ਸਕਦੇ ਜੇ ਕਰੋ ਤਗੜੇ ਹੋ ਕੇ। ਜੀ, ਤੇ ਸ਼ੁਭਕਰਨ ਸਿੰਘ ਦੀ ਪੋਸਟਮਾਰਟਮ ਰਿਪੋਰਟ ਵਾਇਰਲ ਹੋਈ ਹੈ ਜੀ। ਹਾਂਜੀ, ਦੇਖੋ ਇਹ ਰਿਪੋਰਟ ਤੇ ਜਿਹੜੀ ਆ ਕਈ ਦਿਨ ਪਹਿਲਾਂ ਹੀ ਤਿਆਰ ਹੋ ਗਈ ਸੀ ਜੀ। ਇਨਫੈਕਟ ਉਹ ਜਿਹੜੀ ਰਿਪੋਰਟ ਆ ਉਹ ਪ੍ਰਸ਼ਾਸਨ ਦੇ ਕੋਲ ਵੀ ਚਲੇ ਗਈ। ਹੁਣ ਉਸ ਤੋਂ ਬਾਅਦ ਵੈਸੇ ਤਾਂ ਜਿੱਦਣ ਇਹ ਪੋਸਟਮਾਰਟਮ ਹੋਇਆ ਸੀਗਾ ਨਾ, ਉਦੋਂ ਦੂਜੇ ਦਿਨ ਇੱਕ ਅਖਬਾਰ ਨੇ ਸਟੋਰੀ ਲਾ ਦਿੱਤੀ ਸੀਗੀ ਕਿ ਉਹਦੇ ਜ਼ਖਮ ਦੇ ਵਿੱਚੋਂ, ਯਾਨੀ ਉਹਦੇ ਸਰੀਰ ਦੇ ਵਿੱਚੋਂ ਮੈਟਲ ਜਿਹੜਾ ਉਹ ਨਿਕਲਿਆ ਜੀ। ਇਹ ਸਭਨਾਂ ਨੂੰ ਪਤਾ ਹੈ ਕਿ ਮੈਟਲ ਜਿਹੜਾ ਹੁੰਦਾ ਹੈ ਉਹ ਰਬੜ ਦੀਆਂ ਗੋਲੀਆਂ 'ਚ ਨਹੀਂ ਹੁੰਦਾ, ਜਿਸ ਤਰ੍ਹਾਂ ਦਾ ਦਾਅਵਾ ਕੀਤਾ ਗਿਆ ਸੀਗਾ ਕਿ ਨਹੀਂ ਜੀ ਅਸੀਂ ਕੋਈ ਇਸ ਤਰ੍ਹਾਂ ਦੇ ਫਾਇਰ ਨਹੀਂ ਕੀਤੇ, ਅਸੀਂ ਤੇ ਰਬੜ ਦੀਆਂ ਗੋਲੀਆਂ ਚਲਾਈਆਂ ਨੇ। ਬਾਅਦ ਦੇ ਵਿੱਚ ਟ੍ਰਿਬਿਊਨ ਨੇ ਵੀ ਸ਼ਾਇਦ 1-2 ਦਿਨ ਪਹਿਲਾਂ ਖਬਰ ਲਾਈ ਸੀਗੀ, ਉਹਦੇ ਵਿੱਚ ਵੀ ਇਹਨਾਂ ਨੇ ਐਕਸਪਰਟ ਜਿਹੜੇ ਹੁੰਦੇ ਨੇ ਇਸ ਮਾਮਲੇ ਦੇ ਵਿੱਚ, ਉਹਨਾਂ ਦੀ ਰਾਏ ਲੈ ਕੇ ਇੱਕ ਵਧੀਆ ਰਿਸਰਚ ਸਟੋਰੀ ਸੀ ਇਹਨਾਂ ਦੀ ਵੀ, ਤਾਂ ਉਹਨਾਂ ਨੇ ਵੀ ਪੁਸ਼ਟੀ ਕੀਤੀ ਸੀ ਕਿ ਉਮੀਦ ਜ਼ਿਆਦਾ ਹੈ ਕਿ 12 ਬੋਰ ਦਾ ਇਹਨੂੰ ਫਾਇਰ ਲੱਗਾ ਜਾਂ ਸ਼ਰਲੇ ਰੱਖੇ ਨੇ। ਹੁਣ ਉਸ ਤੋਂ ਬਾਅਦ ਅੱਜ ਬਿਕਰਮਜੀਤ ਸਿੰਘ ਮਜੀਠੀਆ ਨੇ ਇਹ ਜਿਹੜੀ ਹੈਗੀ ਸੀ ਪੋਸਟਮਾਰਟਮ ਦੀ ਰਿਪੋਰਟ ਵਾਇਰਲ ਕਰ ਦਿੱਤੀ ਆ ਜੀ, ਤੇ ਜਿਹਦੇ ਵਿੱਚ ਮੌਤ ਦਾ ਕਾਰਨ ਜੋ ਆਪਾਂ ਹੁਣੇ ਵਿਚਾਰ ਰਹੇ ਹਾਂ ਇਹੀ ਦੱਸਿਆ ਗਿਆ। ਹਾਲਾਂਕਿ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਦੇਖ ਲਓ ਬਾਈ ਆਹ ਰਿਪੋਰਟ ਆ, ਤੇ ਇਹਨਾਂ ਨੇ ਜਿਹੜੀ 0 FIR ਕਰਵਾਈ ਆ ਉਹ ਸਭ ਮਿਲੀ ਭੁਗਤ ਆ। ਉਹ ਤਾਂ ਤੁਹਾਨੂੰ ਪਤਾ ਹੀ ਹੈ, ਫਿਰ ਦੋਸ਼ ਇੱਕ ਦੂਜੇ ਤੇ ਲਾਉਂਦੇ ਹੀ ਲਾਉਂਦੇ ਆ। ਹੁਣ ਮਸਲਾ ਇਹ ਹੈ ਕਿ ਬਈ ਤੁਹਾਡੇ ਕੋਲ ਇਹ ਪੋਸਟਮਾਰਟਮ ਦੀ ਰਿਪੋਰਟ ਪਈ ਆ, ਬੜਾ ਸਧਾਰਨ ਜਿਹਾ ਕੰਮ ਹੁੰਦਾ ਕਿ ਉਸ ਤੋਂ ਬਾਅਦ ਤੁਸੀਂ ਤਸਦੀਕ ਕਰਵਾਓ ਕਿ ਬਾਈ ਜਿਹੜਾ ਮੈਟਲ ਨਿਕਲਿਆ, ਸ਼ਰੇ ਨਿਕਲੇ ਜਿਹੜੇ, ਉਹ ਕਿਸ ਕਾਰਤੂਸ ਤੇ ਆ, 12 ਬੋਰ ਦੇ ਆ ਤਾਂ ਕਿਹੜੇ ਨੰਬਰ ਤੇ ਆ। ਤਾਂ ਉਹਦੇ ਵਾਸਤੇ ਫੋਰੈਂਸਿਕ ਜਿਹੜੀ ਕਾਰਵਾਈ ਉਹ ਪੂਰੀ ਕਰਨ ਉਪਰੰਤ ਆ ਤੁਸੀਂ ਅੱਗੇ ਵਧਾ ਸਕਦੇ ਹੋ ਇਨਵੈਸਟੀਗੇਸ਼ਨ। ਤਾਂ ਇਹਦੇ 'ਚ ਸਰਕਾਰ ਕਿਉਂ ਸੁਸਤ ਹੈ? ਅੱਛਾ, ਫਿਰ ਸਰਕਾਰ ਦੇ ਕੋਲ ਜੇ ਗਈ ਆ ਤਾਂ ਸਰਕਾਰ ਨੇ ਆਫੀਸ਼ੀਅਲੀ ਇਹਦੀ ਪੁਸ਼ਟੀ ਕਿਉਂ ਨਹੀਂ ਕੀਤੀ? ਪ੍ਰਵੀਨ ਜੀ, ਵੱਡਾ ਸਵਾਲ ਇਹ ਹੈ ਕਿ ਤੁਸੀਂ ਪੁਸ਼ਟੀ ਕਿਉਂ ਨਹੀਂ ਕਰ ਰਹੇ ਕਿ ਮਰਨ ਵਾਲਾ ਸ਼ੁਭਕਰਨ ਸਿੰਘ ਖੈਰ ਨਾਲ ਮਰਿਆ? ਤੁਹਾਨੂੰ ਕੀ ਹਰਜ਼ ਹੈ? ਮਤਲਬ ਕਿ ਹਿਸਾਬ ਕਿਤਾਬ ਤੁਹਾਡਾ ਕਿਤੇ ਉਹ ਤਾਂ ਨਹੀਂ ਅੱਧੀ ਤੇਰੀਆਂ ਮੁਲਾਜ਼ੇਦਾਰਾਂ ਤੇ ਅੱਧੀਆਂ ਮਲਾਂਗੀ ਅੜਦੀ ਜੀ। ਤਾਂ ਗੱਲ ਇਹ ਆ ਕਿ ਬਈ ਤੁਸੀਂ ਇਸ ਮਾਮਲੇ ਦੇ ਵਿੱਚ ਘੱਟੋ ਘੱਟ ਤਸਦੀਕ ਤੇ ਕਰੋ ਨਾ ਸਾਰਾ ਕੁਝ। ਹੁਣ ਚਲੋ ਇਹ ਵਾਇਰਲ ਹੋ ਗਈ, ਦੂਜੇ ਪਾਸੇ ਇੱਕ ਹੋਰ ਵੀ ਕਹਾਣੀ ਵਿਗੜ ਗਈ ਜੀ। ਸ਼ੁਭਕਰਨ ਸਿੰਘ ਦੇ ਭੋਗ ਤੇ ਜੋ ਚੜਾਵਾ ਚੜਿਆ ਸੀਗਾ ਉਹਨੂੰ ਵੀ ਲੈ ਕੇ ਰੌਲਾ ਪੈ ਗਿਆ ਜੀ। ਗ੍ਰੰਥੀ ਸਿੰਘ ਕਹਿੰਦਾ ਕਿ ਆ ਜਿਹੜੇ ਡੱਲੇਵਾਲ ਦੀ ਜਥੇਬੰਦੀ ਦੇ ਬੰਦੇ ਮੇਰੇ ਕੋਲ ਆਏ, ਕਹਿੰਦੇ ਬਾਬਾ ਪੈਸੇ ਦੇ ਸਾਡੇ ਤੇ, ਸਾਡਾ ਖਰਚਾ ਬੜਾ ਹੋ ਗਿਆ। ਉਹਨੇ ਚੁੱਕ ਕੇ ਅਨਾਉਂਸਮੈਂਟ ਕਰ ਦਿੱਤੀ ਪਿੰਡ ਵਾਲੇ ਨੂੰ ਕਿ ਸਵੇਰੇ ਇਕੱਠੇ ਹੋਈਏ, ਇਹ ਤੇ ਪੈਸੇ ਪੈ ਮੰਗਦੇ ਨੇ। ਹੁਣ ਜਥੇਬੰਦੀ ਵਾਲੇ ਕਹਿੰਦੇ ਉਹ ਨਹੀਂ ਜੀ ਨਹੀਂ, ਅਸੀਂ ਕੋਈ ਪੈਸਾ ਵਾਪਸ ਚੜਾਵਾ ਨਹੀਂ ਸਭ ਵਾਪਸ ਲੈਣ ਗਏ, ਅਸੀਂ ਇਮਦਾਦ ਮੰਗਣ ਗਏ ਸਾਂ। ਲਓ ਦੱਸੋ ਇਹ ਗੱਲਾਂ ਕਿੱਧਰ ਨੂੰ ਤੁਰੀਆਂ ਜਾਂਦੀਆਂ ਨੇ? ਸਮਝ ਤੋਂ ਬਾਹਰੀ ਗੱਲ ਆ। ਤੁਹਾਡੇ ਕੋਲ ਮੈਡੀਕਲ ਰਿਪੋਰਟ ਆ ਗਈ, ਤੁਹਾਡੇ ਕੋਲ ਪੋਸਟਮਾਰਟਮ ਦੀ ਰਿਪੋਰਟ ਆ ਗਈ, ਤੁਸੀਂ ਹੁਣ ਤੱਕ ਪੁਸ਼ਟੀ ਨਹੀਂ ਕਰ ਰਹੇ, ਤੁਸੀਂ ਤਸਦੀਕ ਨਹੀਂ ਕਰਵਾ ਰਹੇ। ਕੀ ਕਰ ਰਹੇ ਹੋ ਤੁਸੀਂ? ਤੁਹਾਡੇ ਜ਼ਿਹਨ 'ਚ ਕੀ ਚੱਲ ਰਿਹਾ? ਜਿਹੜੇ ਮਾਨ ਸਾਹਿਬ ਉੱਥੇ ਉੱਚੇ ਗੱਲ ਦੇ ਨਾਲ, ਉੱਚੇ ਸੁਰ ਦੇ ਨਾਲ ਕਹਿੰਦੇ ਸਨ ਕਿ ਪੁਲਿਸ ਵੀ ਕਦੇ ਅਣਪਛਾਤੀ ਹੁੰਦੀ ਹੈ, ਤਾਂ ਤੁਸੀਂ ਕਿਹੜਾ ਪੁਲਿਸ ਵਾਲੇ ਨੂੰ ਹੱਥ ਕੜੀਆਂ ਲਾ ਲਈਆਂ ਨੇ? ਅੱਛਾ, 12 ਬੋਰ ਦਾ ਇਹ ਹਥਿਆਰ ਯੂਜ਼ ਕਰ ਲੈਂਦੇ ਨੇ ਕਈ ਵਾਰ,
ਹਾਲਾਂਕਿ ਇਸਤੇਮਾਲ ਨਹੀਂ ਹੁੰਦਾ, ਜਿਹੜਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ, ਕਿਉਂਕਿ ਆਮ ਤੌਰ ਤੇ ਪੁਲਿਸ ਵਾਲੇ ਮੰਨਦੇ ਤੇ ਨਹੀਂ, ਪਰ ਇਹ ਸਾਫ਼ ਹੈ ਕਿਉਂਕਿ ਇਹਨਾਂ ਦੇ ਕੋਲ, ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦੇਵਾਂ ਕਿ ਹਰੇਕ ਥਾਣੇ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੁੰਦੇ ਇਹਨਾਂ ਨੇ ਜੀ। ਮਤਲਬ ਕਿ ਨਜਾਇਜ਼ ਅਸਲਾ ਜਿਹੜਾ ਉਹ ਵੀ ਪਿਆ ਹੁੰਦਾ ਹੈ ਫਿੱਟ। ਅੱਛਾ, ਆਪਾਂ ਕਹਿੰਦੇ ਨਹੀਂ ਕਿ ਫਲਾਣੇ ਤੇ ਯਾਰ ਨਜਾਇਜ਼ ਪਿਸਤੌਲ ਫਿੱਟ ਕਰ ਦਿੱਤਾ, ਤੇ ਉਹ ਕਿੱਥੋਂ ਆਉਂਦਾ? ਪਹਿਲਾਂ ਪਿਆ ਹੀ ਹੁੰਦਾ, ਤਾਂ ਹੀ ਪਹਿਲਾਂ ਪਿਆ ਹੁੰਦਾ ਤੇ ਤਾਂ, ਹੋਰ ਨਹੀਂ ਤੇ ਉੱਥੇ ਮੌਕੇ ਤੇ ਮਿਸਤਰੀ ਨੂੰ ਛੱਡ ਕੇ, ਮਿਸਤਰੀ ਨੂੰ ਸੱਦ ਕੇ ਥੋੜੀ ਕਹਿੰਦੇ ਕਿ ਮਾੜਾ ਜਿਹਾ ਨਾਪ ਲਈ ਯਾਰ, ਹਨ ਆਪਦਾ ਲਿਆ ਫਰਮਾ ਲਿਆ ਤੇ ਉਹਦੇ ਤੇ ਬਣਾ ਦੇ ਲੋਹੇ ਨਾਲ, ਏਦਾਂ ਥੋੜੀ ਹੁੰਦਾ ਖੜੇ ਪੈ। ਇੱਥੇ ਤਾਂ ਇੰਦਰਜੀਤ ਵਰਗੇ ਕੋਲ ਪਾਊਡਰ ਵੀ ਫੜਿਆ ਗਿਆ ਤੇ ਵੇਲੇ ਕਵੇਲੇ ਅਸੀਂ ਇਸਤੇਮਾਲ ਕਰ ਲੈਂਦੇ ਹਾਂ ਜੀ ਪਾਉਣ ਦੇ। ਇੱਥੇ ਤੇ ਮੈਂ ਖੁਦ ਵੇਖਿਆ ਇੱਕ ਥਾਣੇਦਾਰ ਗੈਂਗਸਟਰਾਂ ਦੇ ਨਾਲ ਲੜਦਾ ਸੀ, ਹੁਣ ਤੇ ਉਹ ਹੈ ਨਹੀਂ ਗਾ ਸਰਵਿਸ ਦੇ ਵਿੱਚ, ਉਹ 3-4 ਪ੍ਰਾਈਵੇਟ ਬੰਦੇ ਰੱਖਦਾ ਸੀ ਨਾਲ, ਪੂਰੇ ਮਤਲਬ ਕਿ ਤਗੜੇ, ਤੇ ਹਥਿਆਰ ਵੀ ਸ਼ਾਇਦ ਉਹਨਾਂ ਦੇ ਕੋਲ ਆਪਣੇ ਪ੍ਰਾਈਵੇਟ ਹੀ ਹੋਣਗੇ, ਪੂਰੀ ਇੱਕ ਆਪਦੇ ਬਚਾਅ ਵਾਸਤੇ ਹਰ ਟਾਈਮ ਨਾਲ ਰਹਿੰਦੇ ਸੀ। ਕਿ ਜਿੱਦਾਂ ਅੱਜ ਕੱਲ ਆਪਾਂ ਦੇਖਦੇ ਹਾਂ ਲੱਖੇ ਸਿਧਾਣੇ ਦੇ ਨਾਲ 4 ਬੰਦੇ ਹੁੰਦੇ ਜਾਂ ਹੋਰ ਇਸ ਤਰ੍ਹਾਂ ਦੇ ਬੰਦਿਆਂ ਨਾਲ ਹੁੰਦੇ। ਤਾਂ ਗੱਲ ਇਹ ਹੈ ਕਿ ਇਹ ਜਿਹੜਾ ਸਾਰਾ ਚਿੱਠਾ ਖੁੱਲਣਾ ਚਾਹੀਦਾ, ਜੋ ਸਵਾਲ ਨੇ ਤਾਂ ਖੁੱਲਣਾ ਕਿਸਨੇ ਆ? ਮਾਨ ਸਰਕਾਰ ਨੇ। ਤੇ ਜੇ ਮਾਨ ਸਰਕਾਰ ਮਿੱਟੀ ਪਾਊ ਜਾਂ ਗੋਂਗਲੂਆਂ ਤੋਂ, ਜਿਵੇਂ ਆਪਾਂ ਕਹਿ ਦਿੰਦੇ ਮਿੱਟੀ ਝਾੜਨ ਵਾਲੀ ਉਸ ਨੀਤੀ ਤੇ ਕੰਮ ਕਰੇਗੀ, ਉਹ ਠੀਕ ਨਹੀਂ। ਤੁਹਾਨੂੰ ਖਲੋਣਾ ਪਏਗਾ, ਜਾਂ ਤਾਂ ਨਿਆਂ ਦੇ ਹੱਕ 'ਚ ਖਲੋ ਜਾਓ, ਤੇ ਜਾਂ ਫਿਰ ਜਿੱਧਰ ਤੁਸੀਂ ਭੱਜ ਕੇ ਜਾਂਦੇ ਹੁੰਦੇ ਜੇ ਇੱਕ, ਜਾਂ ਫਿਰ ਉਹਨਾਂ ਦੇ ਹੱਕ 'ਚ ਖਲੋ ਜਾਓ ਸ਼ਰੇਆਮ ਜੀ। ਉੱਥੇ ਤੁਹਾਡੇ ਬੌਸ ਤੋਂ ਵੀ ਉੱਤੇ ਬੈਠੇ ਆ, ਠੀਕ ਠਾਕ ਆ ਜੀ। ਤੇ ਲਾਰੈਂਸ ਦੀ ਇੰਟਰਵਿਊ ਬਾਰੇ ਮਿੰਟੂ ਜੀ ਗੱਲ ਆ ਰਹੀ ਹੈ ਨਿਕਲ ਕੇ ਕਿ ਸਿਗਨਲ ਐਪ ਤੇ ਹੋਈ ਸੀਗੀ ਜੀ। ਦੇਖੋ, ਇਹ ਵੀ ਮਸਲਾ ਜਿਹੜਾ ਹੁਣ ਕਿੱਡਾ ਨਮੋਸ਼ੀਜਨਕ ਆ ਜੀ। ਪਹਿਲੀ ਗੱਲ ਇਹ ਕਿ ਕਿਸੇ ਵੀ ਜੇਲ੍ਹ ਦੇ ਵਿੱਚੋਂ ਇੰਟਰਵਿਊ ਹੋ ਜਾਣਾ, ਇੰਟਰਵਿਊ ਛੱਡੋ, ਪੰਜਾਬ ਦੀਆਂ ਜੇਲ੍ਹਾਂ ਦਾ ਤੇ ਹਾਲ ਇਸ ਤਰ੍ਹਾਂ ਦਾ ਆ ਕਿ ਅੰਦਰੋਂ ਡਰੱਗ ਨੈਟਵਰਕ ਆਪਰੇਟ ਕੀਤੇ ਜਾਂਦੇ ਆ, ਸਪਾਰੀ ਕਿਲਿੰਗ ਉਹ ਕਰਵਾਈ ਜਾਂਦੀ ਆ ਜੀ। ਇੱਥੋਂ ਤੱਕ ਕਿ ਗਵਾਹਾਂ ਨੂੰ ਡਰਾਇਆ ਜਾਂਦਾ, ਧਮਕਾਇਆ। ਇਹ ਸਾਰੇ ਕੇਸ ਔਨ ਰਿਕਾਰਡ ਆ ਜਿਹੜੇ ਮੈਂ ਬੋਲ ਰਿਹਾ। ਹਾਂਜੀ ਹਾਂਜੀ, ਸਾਰੇ ਔਨ ਰਿਕਾਰਡ ਆ। ਪਹਿਲਾਂ ਜੇਲ੍ਹਾਂ ਦੇ ਵਿੱਚ ਜੂਆ ਖੇਡਦੇ ਹੁੰਦੇ ਸੀ, ਕਿਤੇ ਗੋਲੀ ਗੱਪਾ ਵੇਚ ਲਿਆ, ਫਿਰ ਸਮੈਕ ਸਮੂਕ ਆ ਗਈ। ਪਰ ਹੁਣ ਮਸਲਾ ਬਹੁਤ ਖਰਾਬ ਆ, ਬਹੁਤ ਉਲਝਿਆ। ਰਵਨੀਤ ਬਿੱਟੂ ਤੇ ਕਹਿੰਦਾ ਸਾਡੇ ਤੇ ਬਾਥਰੂਮਾਂ 'ਚ ਵੀ ਕੈਮਰੇ ਸਨ, ਉਹਨੇ ਤੇ ਹੱਦ ਹੀ ਮੁਕਾਤੀ ਆ। ਇਹ ਪਤਾ ਨਹੀਂ ਜੇਲ੍ਹਾਂ ਦਾ ਕੀ ਸਿਸਟਮ ਆ। ਜੇ ਬਾਥਰੂਮਾਂ ਤੱਕ ਕੈਮਰੇ ਲੱਗੇ ਨੇ ਪ੍ਰਵੀਨ ਜੀ, ਤੇ ਫਿਰ ਉੱਥੇ ਸਾਰਾ ਕੁਝ ਚੱਲਦਾ ਕਿਵੇਂ? ਇਹਦੇ ਬਾਥਰੂਮ 'ਚ ਕਮਾਲ ਹੋ ਗਈ ਆ। ਰਵਨੀਤ ਬਿੱਟੂ ਵੀ ਕਮਾਲ ਹੀ ਕਰਦਾ ਕਈ ਵਾਰ। ਖੈਰ, ਗੱਲ ਇਹ ਹੈ ਕਿ ਹੁਣ ਦੇਖੋ ਜੇਲ੍ਹਾਂ ਦਾ ਹਾਲ ਬਹੁਤ ਬੁਰਾ ਹੈ। ਸਵਾਲ ਸਭ ਤੋਂ ਵੱਡਾ ਇਹ ਹੈ ਕਿ ਕਿਤੇ ਵੀ ਬੰਦੇ ਨੇ ਇੰਟਰਵਿਊ ਦਿੱਤੀ ਆ, ਉਹ ਮੇਰੇ ਖਿਆਲ ਦੇ ਨਾਲ, ਜੋ ਮੈਂ ਨਹੀਂ ਭੁੱਲਦਾ, ਤਾਂ ਲਗਭਗ ਘੰਟੇ ਦੀਆਂ 2 ਇੰਟਰਵਿਊ ਜੀ, ਲਗਭਗ ਇੰਨੇ ਸਮੇਂ ਤੱਕ ਜੇਲ੍ਹ ਦੇ ਵਿੱਚ ਬੈਠ ਕੇ ਕਿਸੇ ਨੇ ਇੰਟਰਵਿਊ ਦੇਣਾ, ਚਾਹੇ ਕੋਈ ਵੀ ਆ, ਗੈਂਗਸਟਰ ਆ, ਚਾਹੇ ਪਿੱਛੇ ਜੇ ਤੁਹਾਨੂੰ ਹੋਰ ਦੱਸਾਂ ਜੀ, ਉਹ ਜਿਹੜਾ ਮੰਗੂ ਮੱਠ ਨਹੀਂ ਹੈ, ਹਾਂਜੀ ਹਾਂਜੀ, ਮੰਗੂ ਮੱਠ ਨੇ ਜੇਲ੍ਹ 'ਚ ਇੰਟਰਵਿਊ ਦੇ ਦਿੱਤੀ ਹੈ। ਕਮਾਲ ਦੀ ਗੱਲ ਹੈ। ਮਤਲਬ ਕਿ ਕੋਈ ਚੀਜ਼ ਜਿਹੜੀ ਆ ਉਹ ਰੁਕਦੀ ਛਿਪਦੀ ਨਹੀਂ ਹੈ ਇੱਥੇ ਜੀ ਜੀ। ਇਹ ਤੇ ਐਵੇਂ ਦਾਅਵੇ ਹੁੰਦੇ ਨੇ। ਸੋ ਖੈਰ, ਇਹਨਾਂ ਨੇ ਹੁਣ ਹਾਈ ਕੋਰਟ ਦੇ ਵਿੱਚ ਜਾ ਕੇ ਦਾਖਲ ਕੀਤਾ ਕਿ ਜੀ ਇਹਨਾਂ ਨੂੰ ਪਤਾ ਲੱਗਾ ਕਿ ਸਰ ਇਹ ਜਿਹੜੀ ਇੰਟਰਵਿਊ ਸੀ ਉਹ ਸਿਗਨਲ ਐਪ ਤੇ ਹੋਈ ਆ। ਤੇ ਮੈਂ ਕਿਹਾ ਸਿਗਨਲ ਐਪ ਨੂੰ ਲੱਭਦਿਆਂ ਹਜ਼ੂਰ ਤੁਹਾਨੂੰ ਸਾਲ ਲੱਗ ਗਿਆ, ਤੇ ਸਿਗਨਲ ਕਿੱਥੋਂ ਆ ਰਿਹਾ ਸੀ ਇਹ ਲੱਭਦਿਆਂ ਤੇ ਤੁਹਾਨੂੰ ਹੋ ਸਕਦਾ ਸਦੀ ਲੱਗ ਜਾਵੇ, ਜਿਹੜੀ ਤੁਹਾਡੀ ਚਾਲ ਢਾਲਿਆ। ਸੋ ਇਸ ਕਰਕੇ ਦੇਖੋ, ਪੰਜਾਬ ਸਰਕਾਰ ਜਿਹੜੀ ਹੈ ਨਾ, ਉਹ ਮੈਨੂੰ ਲੱਗਦਾ ਕਿ ਇਸ ਮਾਮਲੇ 'ਚ ਉਲਝਦੀ ਆ। ਉਹਦੇ ਕਾਰਨ ਨੇ ਇਹਨਾਂ ਨੇ ਫੋਟੋਗ੍ਰਾਫ ਰਿਲੀਜ਼ ਕੀਤੇ ਕਿ ਵੇਖੋ ਜੀ ਸਾਡੇ ਕੋਲ ਜਦੋਂ ਆਇਆ ਤਾਂ ਇਸ ਹੁਲੀਏ 'ਚ, ਅਗਲੇ ਦਿਨ ਇੰਟਰਵਿਊ ਪ੍ਰਸਾਰਿਤ ਹੋ ਜਾਂਦੀ ਉਸ ਹੁਲੀਏ 'ਚ। ਹਾਂਜੀ ਹਾਂਜੀ, ਉਸੇ ਚੀਜ਼ ਇਹ ਕਹਿੰਦੇ ਆ, BJP ਕਹਿੰਦਾ ਕਿ ਜੀ ਬਠਿੰਡਾ ਇੱਕ ਇਸ ਤਰ੍ਹਾਂ ਦੀ ਜੇਲ੍ਹ ਆ ਕਿ ਇਹਦੇ ਅੰਦਰ ਫੋਨ ਯੂਜ਼ ਨਹੀਂ ਹੁੰਦਾ। ਅਸੀਂ ਡਾਟਾ ਕੱਢ ਕੇ ਦੇ ਦਿੱਤਾ ਕਿ ਹਜ਼ੂਰ ਅੱਜ ਤੋਂ ਪਹਿਲਾਂ ਇੰਨੇ ਮੋਬਾਈਲ ਤੇ ਅੱਜ ਤੋਂ ਬਾਅਦ ਇੰਨੇ ਮੋਬਾਈਲ ਹੋਰ ਬਰਾਮਦ ਹੋਏ ਬਠਿੰਡੇ ਜੇਲ੍ਹ ਤੋਂ। ਭਾਈ ਜੇ ਮੰਨ ਲਓ ਉਹ ਫੋਨ ਯੂਜ਼ ਹੀ ਨਹੀਂ ਸਨ ਕੈਦੀ ਕਰ ਰਹੇ, ਤੇ ਕੀ
ਉਹ ਇਹਦੇ ਨਾਲ ਕੋਟਲਾ ਚ ਪਾ ਕੇ ਖੇਡਦੇ ਸਨ। ਹੈ ਕਮਾਲ ਹੋ ਗਈ ਆ, ਦੱਸੋ ਜੀ ਵੀ ਇਦਾਂ ਦੀਆਂ ਗੱਲਾਂ ਕਰਦੇ ਆ। ਤਾਂ ਹੁਣ ਇਹਦੇ ਵਿੱਚ ਇਹਨਾਂ ਨੇ ਜਾ ਕੇ ਕਿਹਾ ਜੀ 3 ਮਹੀਨਿਆਂ ਦਾ ਸਮਾਂ ਦਿਓ ਸਾਨੂੰ ਤੇ ਅਸੀਂ ਜਾਂਚ ਪੜਤਾਲ ਅੱਗੇ ਵਧਾਵਾਂਗੇ, ਕਿਉਂਕਿ 2 FIR ਕੋਰਟ ਦੇ ਹੁਕਮਾਂ ਤੇ ਇਹਨਾਂ ਨੇ ਕੱਟ ਦਿੱਤੀਆਂ ਨੇ। ਜੀ ਪਰ ਮੈਨੂੰ ਨਹੀਂ ਲੱਗਦਾ ਇਹ ਗੱਲ ਤਨ ਪੱਤਰ ਲੱਗੇਗੀ, ਕਿਉਂਕਿ ਜਿਸ ਤਰ੍ਹਾਂ ਦੀ ਚਾਲ ਢਾਲ ਲਿਆ ਪੁਲਿਸ ਦੀ, ਉਹ ਤੋਂ ਇਉਂ ਹੀ ਜਾਪਦਾ ਕਿ ਇਸ ਮੁੱਦੇ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੇ। ਤੇ ਵਧਾਉਣਾ ਕਿਉਂ ਨਹੀਂ ਚਾਹੁੰਦੇ, ਫਿਰ ਗੱਲ ਸਪਸ਼ਟ ਹੋ ਜਾਂਦੀ ਆ, ਇਹ ਗੱਲ ਸਾਫ਼ ਹੋ ਜਾਂਦੀ ਹੈ। ਤਾਂ ਪਰ ਬਹੁਤ ਸ਼ਰਮਨਾਕ ਗੱਲਾਂ ਨੇ ਜਿਹੜੀਆਂ ਗੱਲਾਂ ਸਾਡੇ ਸਾਹਮਣੇ ਆ ਰਹੀਆਂ ਨੇ। ਜੀ ਤੇ ਮਿੰਟੂ ਜੀ ਗੱਲ ਕਰੀਏ ਆਪਾਂ ਅਕਾਲੀ ਦਲ ਦੇ ਨਾਲ ਸਮਝੌਤੇ ਦੇ ਲਈ ਬੀਬੀ ਜਗੀਰ ਕੌਰ ਨੇ ਵੀ ਸ਼ਰਤਾਂ ਰੱਖੀਆਂ ਜੀ। ਹਾਂਜੀ ਦੇਖੋ, ਗੱਲ ਇਹ ਆ ਕਿ ਸ਼ਰਤਾਂ ਜਦੋਂ ਰੱਖਣੀਆਂ ਸ਼ੁਰੂ ਕਰ ਦਿੰਦਾ ਕੋਈ, ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਉਹਦੇ ਮਾਈਂਡ 'ਚ ਤੇ ਇਹ ਗੱਲ ਚੱਲ ਰਹੀ ਹੈ ਕਿ ਐਸਾ ਸੰਭਵ ਹੋ ਸਕਦਾ ਹੈ ਜਾਂ ਮੈਂ ਐਸਾ ਕਰ ਸਕਦਾ। ਸ਼ਰਤ ਕੋਈ ਬੰਦਾ ਤਾਂ ਹੀ ਬਿਆਨਦਾ ਹੈ ਨਾ ਜੇ ਸਹਿਮਤੀ ਹੁੰਦੀ ਉਹਦੀ। ਹਾਂ, ਜੇ ਉਹਦਾ ਚਿੱਤ ਵੱਜਦਾ ਤਾਂ ਹੀ ਕਹੂਗਾ ਕਿ ਹਾਂ ਯਾਰ ਬਈ ਠੀਕ ਹੈ, ਤੂੰ ਵੀਰੇ ਮੈਨੂੰ ਉੱਥੇ ਲਿਜਾਣਾ ਹੈ, ਕਿਸੇ ਥਾਂ ਤੇ ਲਿਜਾਣਾ, ਕੋਈ ਗੱਲ ਨਹੀਂ, ਤੂੰ ਏਦਾਂ ਕਰੀ ਯਾਰ, ਆਪਦਾ ਤੂੰ ਮੋਟਰਸਾਈਕਲ ਲੈ ਕੇ ਆ ਜਾ। ਚਿੱਤ ਤਾਂ ਉਹਦਾ ਵੱਜਦਾ ਕਿ ਉਹਦੇ ਨਾਲ ਜਾਣਾ, ਬਸ ਇਹੀ ਕਹਿੰਦਾ ਯਾਰ ਤੂੰ ਮੋਟਰਸਾਈਕਲ ਲੈ ਕੇ ਆ ਜੀ, ਮੇਰੇ ਵਾਲਾ ਮੋਟਰਸਾਈਕਲ ਤੋਂ ਤਾਂ ਕਾਰਬੋਰੇਟਰ 'ਚ ਕਚਰਾ ਆਇਆ ਹੋਇਆ, ਉਹਦੇ 'ਚ ਜੀ ਜੀ ਮਿਸਿੰਗ ਮਾਰਦਾ ਜਾਂ ਕੱਚਾ ਧੂੰਆਂ ਮਾਰਦਾ। ਤਾਂ ਗੱਲ ਇਹ ਹੈ ਕਿ ਇਸ ਤਰ੍ਹਾਂ ਹੁੰਦਾ। ਤਾਂ ਬੀਬੀ ਜਗੀਰ ਕੌਰ ਦਾ ਹੁਣ ਗਾਂ ਕੋਈ ਹੋਰ ਅਸਲ ਦੇ ਵਿੱਚ ਸਿਆਸੀ ਟਿਕਾਣਾ ਵੀ ਤੇ ਨਹੀਂ ਨਾ ਰਹਿੰਦਾ, ਕਿਉਂਕਿ ਢੀਂਡਸਿਆਂ ਦੇ ਨਾਲ ਹੀ ਬਣਿਆ ਸੀ ਗਰੁੱਪ ਇਹਨਾਂ ਦਾ। ਉਹਦੇ 'ਚ ਢੀਂਡਸਾ ਸਾਹਿਬ ਤੇ ਆਪਣੇ ਪੁੱਤਰ ਦੀ ਖੁਸ਼ਹਾਲੀ ਵਾਸਤੇ ਵਾਪਸ ਬੈਕ ਗੇਅਰ ਲਾ ਗਏ ਨੇ। ਅੱਛਾ, ਕਮਾਲ ਦੀ ਗੱਲ ਇਹ ਹੈ ਕਿ ਢੀਂਡਸਾ ਦੇ ਸਾਥੀ ਵੀ ਵਿਟਰੇ ਪਏ, ਕਹਿੰਦੇ ਕਮਾਲ ਹੋ ਗਈ, ਪਾਰਟੀ ਤਾਂ ਉੱਥੇ ਦੀ ਉੱਥੇ, ਪਾਰਟੀ ਤੇ ਅਸੀਂ ਬੈਠੇ ਆ। ਢੀਂਡਸਾ ਗਿਆ ਇਕੱਲਾ, ਹੁਕਮ ਸਿੰਘ ਹੋਰੀ ਅੱਡ ਬਾਜਾ ਵਜਾਈ ਜਾਂਦੇ ਨੇ। ਉਹ ਕਹਿੰਦੇ ਨਾ, ਹਮ ਤੋਂ ਲੜेंगे ਜੀ, ਪਾਰਟੀ ਜ਼ਿੰਦਾਬਾਦ ਰਹੇਗੀ। ਇਹ ਤੇ ਆਪਣੇ ਪੁੱਤਰ ਮੋਹ ਦੇ ਵਿੱਚ ਇਹ ਚਲੇ ਗਏ ਨੇ। ਤਾਂ ਗੱਲ ਇਹ ਆ ਕਿ ਦੇਖੋ ਹੁਣ ਉੱਥੇ ਤੇ ਸੰਗਰੂਰ 'ਚ ਮੈਨੂੰ ਲੱਗਦਾ ਸਾਂਢੂ ਦੀ ਟੱਕਰ ਹੋ ਜਾਣੀ ਆ, ਸਾਫ਼ ਹੀ ਆ। ਪਰ ਇੱਧਰ ਬੀਬੀ ਜਗੀਰ ਕੌਰ ਦਾ ਕੀ ਭਵਿੱਖ ਹੋਏਗਾ ਕੀ ਨਹੀਂ, ਇਹ ਤੇ ਹੁਣ ਆਪਾਂ ਤੈਅ ਨਹੀਂ ਕਰ ਸਕਦੇ, ਕਿਉਂਕਿ ਹਾਲੇ ਉਹ ਸ਼ਰਤਾਂ ਦੇ ਤਹਿਤ ਕਹਿ ਰਹੇ ਆ। ਉਹ ਕਹਿ ਰਹੇ ਆ ਕਿ ਜੇਕਰ ਉਹਨਾਂ ਵੱਲੋਂ ਪ੍ਰਸਤਾਵਿਤ ਜ਼ਿਆਦਾਤਰ ਸੋਧਾਂ ਕੀਤੀਆਂ ਜਾਂਦੀਆਂ ਹਨ ਤਾਂ ਵਾਪਸ ਆ ਸਕਦੇ ਆ। ਅਕਾਲੀ ਦਲ ਦੇ ਮਤਲਬ ਕਿ ਜਿਹੜੇ ਸਾਬਕਾ ਮੰਤਰੀ ਵੀ ਰਹੇ ਆ, ਤੁਹਾਨੂੰ ਪਤਾ ਹੀ ਆ, SGPC ਵੀ ਸੰਭਾਲ ਚੁੱਕੇ ਆ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਦੀ ਬਜਾਏ ਬੋਰਡ ਦੇ ਮੈਂਬਰ ਹੋਣੇ ਚਾਹੀਦੇ ਆ ਜੋ ਚੋਣਾਂ ਲਈ ਉਮੀਦਵਾਰਾਂ ਨੂੰ ਅੰਤਮ ਰੂਪ ਦੇਣਗੇ। ਮਤਲਬ ਇੱਕ ਚੀਜ਼ ਇਹ ਆ ਕਿ ਲੀਡਰਸ਼ਿਪ ਦੀ ਬਜਾਏ ਇੱਕ ਬੋਰਡ ਦੇ ਮੈਂਬਰ ਹੋਣੇ ਚਾਹੀਦੇ ਆ ਜੋ ਉਮੀਦਵਾਰਾਂ ਨੂੰ ਅੰਤਮ ਰੂਪ ਦੇਣ। ਵੀ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਨਹੀਂ ਇੱਕ ਸਾਂਝਾ ਜਿਹਾ ਬੋਰਡ ਬਣਾ, ਤੇ ਨਾਲ ਕਿਹਾ ਕਿ SGPC ਦੇ ਉਮੀਦਵਾਰ ਕੋਈ ਸਿਆਸੀ ਵਿਅਕਤੀ ਨਹੀਂ ਹੋਣਾ ਚਾਹੀਦਾ, ਸਗੋਂ ਇਸ ਦੀ ਬਜਾਏ ਉਹ ਵਿਅਕਤੀ ਹੋਣਾ ਚਾਹੀਦਾ ਜਿਸ ਨੂੰ ਗੁਰਮਤਿ ਦਾ ਗਿਆਨ ਹੋਵੇ, ਉਸਦੇ ਕੋਲ ਧਰਮ ਦੇ ਖੇਤਰ ਵਿੱਚ ਕੁਝ ਪਛਾਣਨਯੋਗ ਕੰਮ ਹੋਣਾ ਤੇ ਉਸਦਾ ਪਿਛੋਕੜ ਸਾਫ਼ ਸੁਥਰਾ ਹੋਵੇ। ਤੇ ਇਹ ਤੇ ਤਕਰੀਬਨ ਆਪਾਂ ਦੇਖਦੇ ਹੀ ਆ, ਜਿਹੜੇ ਧਾਮੀ ਸਾਹਿਬ ਤੇ ਮੈਨੂੰ ਲੱਗਦਾ ਕਿ ਸਾਰੇ ਇਹਨਾਂ ਜੋ ਵੀ ਇਹਨਾਂ ਨੇ ਗੁਣ ਗਣਾਏ ਆ, ਉਹਨਾਂ ਦੇ ਵਿੱਚ ਲੱਗਦਾ ਕਿ ਪੜ੍ਹੇ ਲਿਖੇ ਵੀ ਆ, ਜਿਸ ਤਰ੍ਹਾਂ ਕਾਬਲ ਹੈਗੇ ਆ। ਤਾਂ ਬਾਕੀ ਵੀ ਮਾੜੀਆਂ ਮੋਟੀਆਂ ਤਾਂ ਫਿਰ ਤੁਹਾਨੂੰ ਪਤਾ ਗੱਲਾਂ ਮਨਾਉਂਦਾ ਹੀ ਹੁੰਦਾ ਕੋਈ ਵੀ ਨੇਤਾ ਜਦੋਂ ਵਾਪਸ ਆਉਂਦਾ। ਇਹ ਹੁਣ ਵੇਖੋ ਕਿ ਬੀਬੀ ਜਗੀਰ ਕੌਰ ਕਦੋਂ ਆਉਂਦੇ ਆ, ਪਰ ਇਹ ਕੋਈ ਵੱਡੀਆਂ ਗੱਲਾਂ ਨਹੀਂ ਜਿਸ ਤਰ੍ਹਾਂ ਦੀਆਂ ਉਹ ਗੱਲਾਂ ਕਰ ਰਹੇ ਆ। ਟਿਕਟ ਵੰਡ ਦੇ ਵਿੱਚ ਕੀ ਹੈ ਕਿ ਟਿਕਟ ਇਹਨਾਂ ਨੂੰ ਕਿਸੇ ਨੇ ਇਹਨਾਂ ਦੇ ਖਾਸ ਨੂੰ ਦੇ ਦਿੱਤੀ ਤੇ ਬੱਲੇ ਬੱਲੇ ਹੋ ਜਾਣੀ, ਤੁਹਾਨੂੰ ਪਤਾ। ਫਿਰ ਕਹਿਣਗੇ ਕਿ ਹਾਂ ਟਿਕਟ ਤਾਂ ਸਹੀ ਵੰਡੀ ਜਾ ਰਹੀ ਹੈ। ਜਿਵੇਂ ਢੀਂਡਸਾ ਸਾਹਿਬ ਕਹਿੰਦੇ, ਉਹ ਕਹਿੰਦੇ ਜੀ ਪੰਥ ਦੀ ਖਾਤਰ ਵਾਪਸ ਆਉਣਾ ਪੈ ਰਿਹਾ, ਮੈਂ ਕੀ ਕਰਾਂ ਦੱਸੋ, ਕੀ ਕਰੀਏ ਹੁਣ। ਤੇ ਮੈਂ ਕਿਹਾ ਵੀ ਪੰਥ ਇਹਨਾਂ 6 ਸਾਲਾਂ ਦੇ ਵਿੱਚ ਬਹੁਤ ਵੱਡੇ ਮੁਕਾਮ ਤੇ ਪਹੁੰਚਾ ਦਿੱਤਾ ਛੋਟੇ ਬਾਦਲ ਸਾਹਿਬ ਨੇ। ਪੰਥ ਤੇ ਉੱਥੇ ਤਾਂ ਉੱਥੇ ਹੀ ਖਲੋਤਾ। ਤੁਸੀਂ ਗਏ, ਤੁਸੀਂ ਆਪੇ ਆ ਗਏ, ਆਪਣੀ ਮਰਜ਼ੀ ਸੇ ਆਏ ਥੇ ਮਹਿਫਲ में, अपनी मर्जी से चले भी गए। तो ਗੱਲ ਇਹ ਹੈ ਕਿ ਤੁਸੀਂ ਆਪਣੀ ਮਰਜ਼ੀ ਨਾਲ ਮਹਿਫਲ ਚ ਆਉਂਦੇ ਹੋ, ਮਰਜ਼ੀ ਨਾਲ ਚਲੇ ਜਾਂਦੇ ਹੋ। ਸਿਆਸਤਦਾਨ ਤਾਂ ਖੈਰ ਬੀਬੀ ਜਗੀਰ ਕੌਰ ਜੀ ਨੇ ਆਪਣਾ ਇਰਾਦਾ ਤਾਂ ਜ਼ਾਹਰ ਕੀਤਾ, ਪਰ ਨਾਲ ਉਹਨਾਂ ਨੇ ਸ਼ਰਤਾਂ ਰੱਖੀਆਂ ਨੇ ਕਿ ਇਹਨਾਂ ਸ਼ਰਤਾਂ ਨੂੰ ਪੂਰਨ ਕਰ ਦੇਣ ਤੇ ਫਿਰ ਦੇਖਦੇ ਕੀ ਬਣਦਾ। ਜੀ ਉਦੋਂ ਵੀ ਜਦੋਂ ਪ੍ਰੈਸ ਕਾਨਫਰੰਸ ਮਿੰਟੂ ਜੀ ਕੀਤੀ ਜਾ ਰਹੀ ਸੀ, ਗੱਲਾਂ ਸੁਣਨ ਦੇ ਵਿੱਚ ਇਹ ਆਈਆਂ ਕਿ ਬੀਬੀ ਜਗੀਰ ਕੌਰ ਬਾਰੇ ਜਦੋਂ ਸਵਾਲ ਪੁੱਛਿਆ ਗਿਆ, ਸੁਖਬੀਰ ਬਾਦਲ ਕਹਿੰਦੇ ਨਹੀਂ ਜੀ ਮੈਂ ਤਾਂ ਸਾਰਿਆਂ ਨੂੰ ਕਹਿਣਾ ਵਾਪਸ ਆ ਜਾਓ। ਸਾਰੇ ਫਿਰ ਰਹਿ ਕੌਣ ਗਏ ਨੇ ਹੁਣ? ਜਗਮੀਤ ਬਰਾੜ ਰਹਿ ਗਿਆ ਜੀ ਹਲੇ। ਹੋਰ
ਜਗਮੀਤ ਬਰਾੜ ਨੂੰ ਲਿਆ ਕੇ ਕੀ ਕਰਨਗੇ? ਜਗਮੀਤ ਬਰਾੜ ਤਾਂ ਜਿੱਦਣ ਗਿਆ ਹੋਏਗਾ ਤੇ ਇਹਨਾਂ ਨੇ ਤਾਂ ਖੁਸ਼ੀ ਮਨਾਈ ਹੋਣੀ ਹੈ। ਜੀ ਜੀ। ਜਗਮੀਤ ਬਰਾੜ ਆਪਾਂ ਨੂੰ ਪਤਾ ਜ਼ਰੂਰ, ਤੁਹਾਡੇ ਗੁਆਂਢੀ ਨੇ, ਮੈਂ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ, ਇਨਫੈਕਟ ਮੇਰੇ ਮਿੱਤਰ ਵੀ ਨੇ, ਉਹ ਜੀ ਗੱਲਬਾਤ ਹੁੰਦੀ ਰਹਿੰਦੀ, ਪਰ ਉਹ ਬਈ ਉਹ ਖੇਤ ਦਾ ਫਾਇਦਾ ਘੱਟ ਕਰਦੇ, ਨੁਕਸਾਨ ਜ਼ਿਆਦਾ, ਉਜਾੜਾ ਜ਼ਿਆਦਾ ਕਰ ਦਿੰਦੇ ਨੇ ਕਈ ਵਾਰ। ਸੋ ਇਸ ਕਰਕੇ ਅਕਾਲੀ ਦਲ, ਬਾਦਲ ਨਹੀਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਕਹੇਗਾ ਕਿ ਆ ਜਾਓ ਵਾਪਸ, ਕਿਉਂਕਿ ਅੱਗੇ ਉਹਨਾਂ ਨੇ ਥੋੜੀਆਂ ਕੀਤੀਆਂ ਇਹਨਾਂ ਦੇ ਨਾਲ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਸੱਦਾ ਦੇਣਗੇ। ਹਾਂ, ਸੱਦਾ ਇਹ ਦਿੱਤਾ ਵੀ ਕੋਈ ਆਪਣੇ ਆਪ ਆਉਣਾ ਚਾਹਵੇ ਤੇ ਆ ਜਾਵੇ, ਪਰ ਜਗਮੀਤ ਸਿੰਘ ਬਰਾੜ ਜਿਹੜੇ ਆ, ਉਹ ਤੁਹਾਨੂੰ ਪਤਾ ਹੀ ਜਿਸ ਤਰ੍ਹਾਂ ਦੇ ਹੈਗੇ ਆ, ਤਾਂ ਉਹਨਾਂ ਨੇ ਜੋ ਗੱਲਾਂ ਕਹੀਆਂ ਸੀਗੀਆਂ, ਉਹ ਗੱਲਾਂ ਬਹੁਤ ਪਾਏਦਾਰ ਸੀ, ਔਰ ਉਹ ਗੱਲਾਂ ਪੂਰੀਆਂ ਨਹੀਂ ਹੋ ਸਕਦੀਆਂ। ਤੇ ਜੇ ਉਹ ਗੱਲਾਂ ਹੁਣ ਛੱਡ ਛਡਾ ਕੇ ਫੇਰ ਅਕਾਲੀ ਦਲ ਚ ਆਉਂਦੇ ਆ, ਤਾਂ ਫਿਰ ਕੀ ਵੁਕਤ ਰਹਿ ਜਾਏਗੀ? ਅੱਗੇ ਹੀ ਤੁਹਾਨੂੰ ਪਤਾ ਸਿਆਸੀ ਵਜ਼ਨ ਉਹ ਬਹੁਤ ਘਟਾ ਚੁੱਕੇ ਆ ਆਪਣਾ। ਬਿਲਕੁਲ। ਤੇ ਜਾਂਦੇ ਜਾਂਦੇ ਗੱਲ ਕਰੀਏ ਮੋਦੀ ਸਰਕਾਰ ਦੀ, ਕਹਿੰਦੇ ਚੋਣਾਂ ਤੋਂ ਪਹਿਲਾਂ ਮੁਲਾਜ਼ਮ ਖੁਸ਼ ਕਰਤੇ ਜੀ ਇਹਨਾਂ ਨੇ। ਹਾਂਜੀ, ਦੇਖੋ ਇਹਨਾਂ ਨੇ 4% ਡੀਏ ਵਧਾ ਦਿੱਤਾ। ਉਜਵਲਾ ਸਕੀਮ ਜਿਹੜੀ ਆ ਉਹਦੇ ਤੇ 300 ਰੁਪਏ ਸਬਸਿਡੀ ਜਿਹੜੀ 1 ਸਾਲ ਤੱਕ ਵਧਾ ਦਿੱਤੀ ਆ। 10 ਕਰੋੜ ਪਰਿਵਾਰ ਨੂੰ ਫਾਇਦਾ ਹੋਊਗਾ। ਮਤਲਬ ਸਾਫ਼ ਆ ਕਿ ਉਜਵਲਾ ਸਕੀਮ ਦੇ ਤਹਿਤ ਜਿਹੜੇ ਸਿਲੰਡਰ ਲੈਂਦੇ ਆ, 300 ਰੁਪਏ ਦੀ ਸਬਸਿਡੀ ਉਹਨਾਂ ਨੂੰ ਸਾਲ ਪਰ ਐਕਸਟੈਂਡ ਕਰ ਦਿੱਤੀ ਆ। 10 ਕਰੋੜ ਪਰਿਵਾਰ ਇਹਦੇ ਵਿੱਚ ਹੈਗੇ ਆ, ਪਰ ਗੱਲ ਇਹ ਆ, 1000 ਰੁਪਏ ਦਾ ਸਿਲੰਡਰ ਹੈ, 300 ਦੀ ਸਬਸਿਡੀ ਆ, 700 ਤੇ ਗਰੀਬ ਨੇ ਲਿਆਉਣਾ ਹੀ ਆ, ਜਿਹਦੀ ਆਮਦਨੀ ਹੀ ਮਹੀਨੇ ਦੀ ਮਾਸਿਕ, ਜਿਸ ਨੂੰ ਇਹ ਕਹਿੰਦੇ ਨੇ, ਜਿਹਦੀ ਆਮਦਨੀ 5000 7000 ਆ, ਉਹਨੂੰ 1000 ਦਾ ਸਿਲੰਡਰ ਲੈਣਾ ਇੱਕ ਵਾਰੀ ਤੇ ਸਾਡੇ ਕੋਲੋਂ ਹੀ ਲੈਣਾ ਪਊਗਾ ਨਾ ਜੀ। ਬੜਾ ਔਖਾ। ਉਜਵਲਾ ਸਕੀਮ ਦੇ ਇਹ ਜਿੰਨੇ ਨੰਬਰ ਗਣਾਉਂਦੇ ਆ, ਜੇ ਤੁਸੀਂ ਇਹਦੀ ਸਟੱਡੀ ਕਰੋਗੇ ਤਗੜੇ ਹੋ ਕੇ, ਤੇ ਤੁਹਾਨੂੰ ਪਤਾ ਲੱਗੇਗਾ ਕਿ ਇਹਦੇ ਤਾਂ ਅੱਧੇ ਵੀ ਨਹੀਂ ਰਹਿ ਗਏ ਹੁਣ, ਬਾਕੀਆਂ ਨੇ ਛੱਡਾ ਦਿੱਤਾ, ਕਿਉਂਕਿ ਕਿਹਦੇ ਕੋਲ ਮਹੀਨੇ ਬਾਅਦ ਇੰਨੇ ਪੈਸੇ ਲਾਉਣ ਲਈ ਆ। ਇੱਥੇ ਸਾਡੇ ਵਰਗਿਆਂ ਦੀ ਚੀਕ ਨਿਕਲ ਜਾਂਦੀ ਹੈ ਜਦੋਂ ਘਰ ਦੀ ਕੋਈ ਬੀਬੀ ਕਹਿੰਦੀ ਆ ਪਾਇਓ ਮਾੜੇ ਜਿਹਾ 1100 ਰੁਪਇਆ, ਕੀ ਕਾਹਦੇ ਲਈ ਆ? ਕਿ ਸਿਲੰਡਰ ਮਾਲ ਦੀ ਗੱਲ, ਸਿਲੰਡਰ ਤੇ ਫਟ ਜਾਂਦਾ ਦਿਮਾਗ 'ਚ ਉਸ ਵੇਲੇ। ਖੈਰ, ਗੱਲ ਇਹ ਹੈ ਕਿ ਇਧਰੋਂ ਮੁਲਾਜ਼ਮਾਂ ਲਈ ਇਹਨਾਂ ਨੇ ਚੰਗਾ ਕੰਮ ਕੀਤਾ। ਦੇਖੋ ਹੁਣ ਇਹ ਸਾਰੇ ਜਿਹੜੇ ਤਬਕੇ ਵਰਗ ਆ, ਉਹਨਾਂ ਨੂੰ ਸਾਧਨ ਦਾ ਯਤਨ ਆ। ਡੀਏ ਵਧਾ ਦਿੱਤਾ ਇਹਨਾਂ ਨੇ 4%, 46 ਤੋਂ ਵਧਾ ਕੇ 50% ਕਰ ਦਿੱਤਾ। ਡੀਏ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਡੀਅਰ ਅਲਾਉਂਸ ਹੁੰਦਾ। ਇਹ ਮਹਿੰਗਾਈ ਭੱਤਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਦੇ ਵਿੱਚ ਜਿੱਦਾਂ ਇੱਕ ਕਹਿ ਲਓ ਕਿ ਉਹ ਹੁੰਦੇ ਨਾ, ਗਿਣਿਆ ਜਾਂਦਾ, ਉਹ ਇੱਕ ਫਾਰਮੂਲਾ ਹੁੰਦਾ ਹੈ। ਉਸ ਫਾਰਮੂਲੇ ਨੂੰ ਜੇ ਆਪਾਂ ਦੇਖੀਏ, ਜੋ ਕੰਜ਼ਿਊਮਰ ਪ੍ਰਾਈਸ ਇੰਡੈਕਸ ਹੁੰਦਾ ਹੈ, ਉਹਦੇ ਨਾਲ ਦੇਖਦੇ ਆ ਕਿ ਉਸ ਹਿਸਾਬ ਦੇ ਨਾਲ, ਤਾਂ ਉਹ ਜਿਵੇਂ ਹੁਣ ਇੱਕ ਬੇਸਿਕ ਪੇ ਹੁੰਦਾ, ਗ੍ਰੇਡ ਪੇ ਹੋ ਗਿਆ, ਤਾਂ ਡੀਏ ਬਣਨਾ, ਤਾਂ ਫਿਰ ਡੀਏ ਅਮਾਉਂਟ ਕਿੰਨਾ ਬਣਦਾ ਹੈ। ਤਾਂ ਉਹਦੇ ਵਿੱਚ ਜੇ ਸੌਖਿਆ ਤੁਸੀਂ ਸਮਝਣਾ ਹੋਵੇ ਉਹਦਾ ਫਾਇਦਾ ਕੀ ਹੋਏਗਾ ਤੇ ਕਿੰਨਾ ਹੋਏਗਾ, ਮਤਲਬ ਕਿ ਜਿਵੇਂ ਮਸਲਨ ਆਪਾਂ ਮੰਨ ਲਓ ਕਿ ਬੇਸਿਕ ਸੈਲਰੀ ਕਿਸੇ ਦੀ 10,000 ਆ ਤੇ ਗ੍ਰੇਡ ਪੇ ਜਿਹੜੀ ਆ ਉਹ 1000 ਆ, ਟੋਟਲ ਕਿੰਨਾ ਹੋ ਗਿਆ? 11,000। ਤੇ ਹੁਣ ਜੇ ਵਧਣ ਵਾਲੇ 50% ਮਹਿੰਗਾਈ ਭੱਤੇ ਦੇ ਲਿਹਾਜ਼ ਨਾਲ ਦੇਖੋਗੇ ਤਾਂ ਕਿੰਨਾ ਹੋ ਗਿਆ? 50% 11,000 ਦਾ 5500, ਤੇ ਸਾਰਿਆਂ ਨੂੰ ਜੋੜ ਕੇ ਜੇ ਵੇਖੋਗੇ ਟੋਟਲ ਸੈਲਰੀ ਜਿਹੜੀ ਹੈ ਉਹ 16,500 ਹੋ ਗਈ ਜੀ। ਯਾਨੀ ਟੋਟਲ 16,500 ਹੋ ਗਈ, ਤੇ ਉੱਥੇ ਜਿਹੜਾ 46% ਡੀਏ ਸੀ, ਉਹਦੇ ਲਿਹਾਜ਼ ਨਾਲ ਜੇ ਤੁਸੀਂ ਦੇਖੋਗੇ ਤਾਂ 16,060 ਰੁਪਏ ਸੈਲਰੀ ਮਿਲ ਰਹੀ ਸੀਗੀ, 46% ਸੀ ਜਦੋਂ। ਹੁਣ 4% ਦਾ ਇਜ਼ਾਫਾ ਹੋਇਆ ਤਾਂ ਮਹੀਨੇ ਦਾ 440 ਰੁਪਏ ਵੱਧ ਗਿਆ। ਆ ਹੁੰਦਾ ਮਤਲਬ ਕਿ ਇਦਾਂ ਫਾਰਮੂਲਾ ਹੁੰਦਾ। ਇਹਦੇ ਨਾਲ ਕੀ ਆ ਕਿ ਜਿਹੜੇ ਮੁਲਾਜ਼ਮਤ ਕਰਨ ਵਾਲੇ ਆ ਕੇਂਦਰ ਦੇ ਵਿੱਚ, ਜਿਹੜੇ ਕੇਂਦਰੀ ਮੁਲਾਜ਼ਮ ਜਿਨ੍ਹਾਂ ਨੂੰ ਆਪਾਂ ਆਨੇ ਆ, ਉਹਨਾਂ ਦੀ ਗਿਣਤੀ ਜੇ ਆਪਾਂ ਲਾਈਏ ਤੇ ਤਕਰੀਬਨ 50 ਲੱਖ, ਤੇ ਜਿਹੜੇ ਪੈਨਸ਼ਨਰਸ ਨੇ ਸ਼ਾਇਦ 68 ਲੱਖ ਇਹਨਾਂ ਦੀ ਗਿਣਤੀ ਹੈ। ਤਾਂ ਤੁਸੀਂ ਹਿਸਾਬ ਲਾ ਲਓ ਕਿੰਨਾ ਨੰਬਰ ਹੈ ਵੋਟਾਂ ਦਾ, ਉਹਨਾਂ ਨੂੰ ਖੁਸ਼ ਕਰ ਦੇਣਾ ਜੀ। ਤੁਸੀਂ ਉਜਵਲਾ ਸਕੀਮ ਦੀ ਮਿੰਟੂ ਜੀ ਗੱਲ ਕੀਤੀ ਸੀ। ਦੀ ਹਿੰਦੂ ਨੇ 2022 ਦੇ ਵਿੱਚ, ਯਾਨੀ ਕਿ ਅੱਜ ਤੋਂ 2 ਸਾਲ ਪਹਿਲਾਂ ਤਕਰੀਬਨ, ਇੱਕ ਸਟੋਰੀ ਲਾਈ ਸੀਗੀ। ਉਹਨਾਂ ਨੇ ਫੂਕ ਕੱਢਤੀ ਸੀ ਇਸ ਸਕੀਮ ਦੀ। ਉਹ ਕਹਿੰਦੇ 90 ਲੱਖ ਪਰਿਵਾਰ ਹੈ ਜਿਹਦੇ ਚ ਪਹੁੰਚ ਨਹੀਂ ਦੁਬਾਰਾ ਸਿਲੰਡਰ ਭਰਵਾਉਣ ਦੀ। ਮੈਂ ਤੇ ਤੁਹਾਨੂੰ ਦੱਸਿਆ ਜੀ, ਮੈਂ ਤੇ 90 ਲੱਖ ਪਰਿਵਾਰ, ਮੈਂ ਤੇ ਤੁਹਾਨੂੰ ਦੱਸ ਦਿੱਤਾ 90 ਲੱਖ, 10 ਕਰੋੜ ਚੋਂ 90 ਲੱਖ ਤਾਂ ਕੁਝ ਵੀ ਨਹੀਂ। ਉਸ ਤੋਂ ਬਾਅਦ ਤਾਂ ਹੋਰ ਬਹੁਤ ਸਾਰੇ ਪਰਿਵਾਰ ਬਾਹਰ ਹੋ ਗਏ। ਹਾਂਜੀ, ਜਿਹਨੇ ਜਿਹੜਾ ਇੱਕ ਵਾਰੀ ਲੈ ਲਿਆ, ਜਿਹਨੇ
ਉਸ ਤੋਂ ਬਾਅਦ ਰੀਫਿਲ ਨਹੀਂ ਕਰ ਸਕਿਆ ਉਹ, ਮਤਲਬ ਉਸ ਤੋਂ ਬਾਅਦ ਭਰਵਾ ਨਹੀਂ ਸਕਿਆ। ਉਹੀ ਮੈਂ ਕਹਿ ਰਿਹਾ ਨਾ ਕਿ ਮਹੀਨੇ ਬਾਅਦ ਹਜ਼ੂਰ ਸਾਡੀ ਚੀਕ ਨਿਕਲਦੀ ਹੈ ਇੱਥੇ 1100 ਰੁਪਏ ਦਾ ਸਿਲੰਡਰ ਹੈ ਜੀ ਜੀ। ਤਾਂ ਸਬਸਿਡੀ ਲੈਣ ਵਾਸਤੇ ਪਹਿਲਾਂ ਤਾਂ ਤੁਹਾਨੂੰ ਪੇ ਕਰਨਾ ਪਊਗਾ ਨਾ ਉੱਥੋਂ। ਜੀ ਹੁਣ ਸਬਸਿਡੀ ਕਿੱਦਾਂ ਆਉਂਦੀ ਆ? ਸਾਨੂੰ 20 ਰੁਪਏ ਸਬਸਿਡੀ ਆਉਂਦੀ ਕਿੱਦਾਂ ਆਉਂਦੀ? ਜਦੋਂ ਅਸੀਂ ਟੈਂਡਰ ਬੁੱਕ ਕਰਾ ਕੇ ਡਿਲੀਵਰ ਕਰਵਾ ਲਾਂਗੇ ਉਸ ਤੋਂ 3 ਦਿਨ ਬਾਅਦ ਸਾਡੇ ਅਕਾਊਂਟ 'ਚ ਆਉਣੀ ਹੈ। ਤਾਂ ਪਹਿਲਾਂ 1000 ਰੁਪਏ 1100 ਰੁਪਏ ਕਿੱਥੋਂ ਲਿਆਊਗਾ ਗਰੀਬ? ਸਵਾਲ ਤੇ ਪੈਦਾ ਨਾ ਜਿਹਦੀ ਆਮਦਨ ਹੀ ਮਹੀਨੇ ਦੀ ਲਾ ਲਓ ਕੋਈ 4000 ਹੈ 5000 ਆ। ਹਾਂਜੀ ਹਾਂਜੀ। ਤਾਂ ਇਹ ਸਕੀਮ ਇਹ 90 ਲੱਖ ਵਾਲਾ ਅੰਕੜਾ ਮੇਰਾ ਮੰਨਣਾ ਹੈ ਕਿ ਉਸ ਤੋਂ ਬਾਅਦ ਤਾਂ ਹੋਰ ਵੀ ਬਹੁਤ ਸਾਰੇ ਗਰੀਬ ਹੋਣਗੇ ਇਹਨਾਂ ਨੇ ਬਾਅਦ 'ਚ ਹੱਥ ਖੜੇ ਕਰਤੇ ਹੋਣ। ਜੀ ਜੀ। ਸਾਡੇ ਵਰਗੇ ਕਹਿੰਦੇ ਲੱਕੜਾਂ ਲਿਆ ਕੇ ਰੱਖੋ ਯਾਰ, ਤੰਦੂਰ ਤੰਦਾਰ ਤਪਾ ਲਿਆ ਕਰੋ, ਬੀਬੀਆਂ ਨੂੰ ਕੀ ਹੋਇਆ, ਤਕੜੀਆਂ ਹੋ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਪਾਰ ਆਪਾਂ ਮਿਲਾਂਗੇ ਡਾਕਟਰ ਗੁਰਜੋਤ ਸਿੰਘ ਨਾਲ ਗੱਲਬਾਤ ਕਰਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।